ਸਾਊਥ ਅਮਰੀਕਾ ਦੇ ਲੋਕ ਹੈਗੇ ਆ, ਇਕਵਾਡੋਰ ਦੇ, ਤੇ ਉਹ ਹੁਣ ਉਹਨਾਂ ਨੇ ਜਿਹੜੀਆਂ ਫਲਾਈਟਾਂ ਆ, ਉਹ ਲੋਕ ਜਿਹੜੇ ਫੜ ਹੋ ਜਾਂਦੇ ਆ ਉੱਥੇ, ਜੋ ਅਮਰੀਕਾ ਨੂੰ ਆਉਣ ਦੀ ਕੋਸ਼ਿਸ਼ ਕਰਦੇ ਆ, ਉਹ ਫਲਾਈਟਾਂ ਵਾਪਸ ਉਹਨਾਂ ਮੁਲਕਾਂ ਨੂੰ ਭੇਜ ਰਹੇ ਹੈਗੇ ਆ। ਇਕਵਾਡੋਰ ਨੂੰ ਅਗਸਤ 29 ਨੂੰ ਭੇਜੀ ਆ ਫਲਾਈਟ ਉਹਨੀ, ਤੇ ਕੋਲੰਬੀਆ ਨੂੰ ਅਗਸਤ 30 ਨੂੰ, ਤੇ ਇੰਡੀਆ ਨੂੰ ਉਹ ਸਤੰਬਰ 3 ਨੂੰ ਭੇਜਣ ਜਾ ਰਹੇ ਹੈਗੇ ਆ। ਸੋ ਇਹ ਜੋ ਹੁਣ ਸਾਊਥ ਅਮਰੀਕਾ ਦੇ ਮੁਲਕ ਆ, ਉਹ ਕਾਫੀ ਸਟ੍ਰਿਕਟ ਹੋ ਰਿਹਾ, ਕਿਉਂਕਿ ਬਾਈਡਨ ਐਡਮਿਨਿਸਟ੍ਰੇਸ਼ਨ ਨੇ ਇਹ ਕਿਹਾ ਵੀ ਟੋਟਲੀ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਆ ਬਾਰਡਰ ਦੇ ਉੱਤੇ ਬੰਦ ਹੋਣੀ ਚਾਹੀਦੀ ਹੈ। ਬਿਲਕੁਲ। ਸੋ ਆਪਾਂ ਥੋੜੇ ਦਿਨ ਪਹਿਲਾਂ ਹੀ ਜਿਹੜੀ ਪੈਨ ਵਾਲੀ ਖਬਰ ਕੀਤੀ ਸੀ, ਤੇ ਹੁਣ ਇਹ ਚੀਜ਼ਾਂ ਸਪਸ਼ਟ ਆ ਵੀ ਇੰਡੀਆ ਨੂੰ ਵੀ ਜਿਹੜੀਆਂ ਜਿੱਦਾਂ ਤੁਸੀਂ ਦੱਸਿਆ ਵੀ ਫਲਾਈਟਾਂ ਆ ਉਹ ਘੱਲਣੀਆਂ ਆ। ਸੋ ਭਾਰਤੀ ਮੂਲ ਦੇ ਜਿਹੜੇ ਲੋਕ ਉੱਧਰੋਂ ਦੀ ਆ ਰਹੇ ਸੀ ਉਹਨਾਂ ਨੂੰ ਵੀ ਜਿਹੜਾ ਵਾਪਸ ਹੁਣ ਘੱਲਿਆ ਜਾ ਰਿਹਾ ਹੈਗਾ ਆ। ਸੋ ਇਲੈਕਸ਼ਨਾਂ ਤੋਂ ਪਹਿਲਾਂ ਬਾਰਡਰ ਦੇ ਉੱਤੇ ਸਖਤੀ ਇਹਨਾਂ ਨੇ ਪੂਰੀ ਤਰ੍ਹਾਂ ਜਿਹੜੀ ਉਹ ਕਰ ਦਿੱਤੀ ਆ। ਪਹਿਲਾਂ ਇਹ ਉਹੀ ਲੋਕ ਨੇ, ਇਹ ਉਹੀ ਪਾਰਟੀ ਆ, ਇਹ ਉਹੀ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਜਿਹੜੇ ਕਹਿੰਦੇ ਸੀਗੇ ਵੀ ਨਹੀਂ ਜੀ ਤੁਹਾਨੂੰ ਸਾਰਿਆਂ ਨੂੰ ਅਸੀਂ ਜੀ ਆਇਆਂ ਨੂੰ ਆਖਦੇ ਹਾਂ, ਚੱਕਰ ਹੀ ਕੋਈ ਨਹੀਂ, ਜਿੰਨੇ ਆਉਣਾ ਆ ਉਹ ਆਓ। ਤੇ ਆਪਾਂ ਨੂੰ ਪਤਾ ਵੀ ਮਿਲੀਅਨਸ ਆਫ ਲੋਕ, ਇਹਨਾਂ ਦੇ ਆਪਣੇ ਆંકੜੇ ਜਿਹੜੇ ਉਹ ਦੱਸਦੇ ਆ ਵੀ ਮਿਲੀਅਨਸ ਆਫ ਲੋਕ ਜਿਹੜੇ ਆ ਉਹ ਅਮਰੀਕਾ ਦੇ ਵਿੱਚ ਦਾਖਲ ਹੋਣ 'ਚ ਕਾਮਯਾਬ ਹੋ ਚੁੱਕੇ ਨੇ। ਤੇ ਹੁਣ ਇੱਥੇ ਜਿਹੜੀ ਸਖਤੀ ਆ ਉਹ ਕੀਤੀ ਗਈ ਹੈਗੀ ਆ। ਸੋ ਇਹ ਇੱਕ ਵੱਡੀ ਜਿਹੜੀ ਇਹਨਾਂ ਦੇ ਲਈ ਚੁਣੌਤੀ ਜਿਹੜੀ ਰਹੂਗੀ। ਪਰ ਫਲਾਈਟਾਂ ਜਿਹੜੀਆਂ ਹੁਣ ਤੀਜੇ ਮੁਲਕਾਂ ਤੋਂ, ਅਮਰੀਕਾ ਤੋਂ ਦੂਰੋਂ ਤੀਜੇ ਮੁਲਕਾਂ ਤੋਂ ਵਾਪਸ ਉੱਥੋਂ ਘੱਲਣੀਆਂ ਸ਼ੁਰੂ ਜਿਹੜੀਆਂ ਕੀਤੀਆਂ ਆ। ਇਕੱਲਾ ਇਹ ਨਹੀਂ ਆ ਵੀ ਇੱਥੋਂ ਨਾ ਕਰ ਰਹੇ ਆ, ਬਾਰਡਰ ਤੇ ਫੜ ਰਹੇ ਆ, ਤੀਜੇ ਮੁਲਕ ਦੇ ਵਿੱਚ ਡਾਲਰ ਇੱਧਰੋਂ ਜਾ ਰਹੇ ਆ ਤੇ ਫਲਾਈਟਾਂ ਜਿਹੜੀਆਂ ਉੱਥੋਂ ਵਾਪਸ ਉਹਨਾਂ ਮੁਲਕਾਂ ਨੂੰ ਭੇਜੀਆਂ ਜਾ ਰਹੀਆਂ ਆ। ਚਾਹੇ ਉਹ ਬ੍ਰਾਜ਼ੀਲ ਤੋਂ ਹੋ ਰਹੀ ਹੈ, ਚਾਹੇ ਉਹ ਪੈਨਮਾ ਤੋਂ ਆ, ਇਕਵਾਡੋਰ ਤੋਂ ਆ, ਹੋਰ ਮੁਲਕਾਂ ਤੋਂ ਵੀ ਵਾਪਸ ਘੱਲੇ ਜਾ ਰਹੇ ਨੇ। ਅਗਲੀ ਖਬਰ ਵੱਲ ਚਲੀਏ। ਅੱਜ ਨਿਊਯਾਰਕ ਟਾਈਮ ਨੇ ਇੰਡੀਆ ਦੇ ਵਿੱਚ ਇੱਕ ਬੱਚੀ ਦਾ ਜਿਹਦਾ ਰੇਪ ਹੋਇਆ ਤੇ ਉਹਨੂੰ ਬਾਅਦ ਦੇ ਵਿੱਚ ਕਤਲ ਕਰ ਦਿੱਤਾ ਗਿਆ, ਉਹਦੇ ਸੰਬੰਧ ਦੇ ਵਿੱਚ ਬਹੁਤ ਵੱਡਾ ਆਰਟੀਕਲ ਛਾਪਿਆ ਹੈਗਾ। ਕਹਿੰਦੇ ਵੀ ਇਜ਼ ਇੰਡੀਆ ਏ ਸੇਫ ਪਲੇਸ ਫॉर ਵੂਮਨ, ਅਨਦਰ ਬਰੂਟਲ ਕਿਲਿੰਗ ਰੇਜ਼ਸ ਦਾ ਕੁਐਸਚਨ। ਬਹੁਤ ਸਾਰੇ ਬੱਚੇ ਜਿਹੜੇ ਆ ਉਹ ਹੱਥਾਂ ਦੇ ਵਿੱਚ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ, ਇਹ ਜਿਹੜੇ ਪੋਸਟਰ ਆ ਫੜ ਕੇ ਜਿਹੜੇ ਆ ਘੁੰਮ ਰਹੇ ਹੈਗੇ ਪੂਰੇ ਇੰਡੀਆ ਦੇ ਵਿੱਚ। ਬਹੁਤ ਜਿਹੜੇ ਹਸਪੀਟਲ ਆ ਉਹ ਬੰਦ ਵੀ ਆ ਕਿਉਂਕਿ ਡਾਕਟਰ ਸਟ੍ਰਾਈਕ ਤੇ ਆ। ਸੋ ਉਹੀ ਮੈਂ ਦੇਖ ਰਿਹਾ ਸੀ ਵੀ ਉਹਨਾਂ ਨੇ ਜਿਹੜੇ ਹੱਥਾਂ ਦੇ ਵਿੱਚ ਪੋਸਟਰ ਫੜੇ ਆ, ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ। ਕਾਸ਼ ਕਿਤੇ ਉਹਨਾਂ ਨੇ ਸਿੱਖਾਂ ਵੱਲ ਦੇਖਿਆ ਹੁੰਦਾ ਜੋ 1984 ਚ ਵਾਪਰਿਆ। ਅੱਜ ਤੱਕ ਵੀ ਜਿਹੜਾ ਜਸਟਿਸ ਆ ਉਹ ਨਹੀਂ ਮਿਲਿਆ, 40 ਸਾਲ ਹੋ ਗਏ ਹੈਗੇ ਆ। ਸੋ ਨਿਊਯਾਰਕ ਟਾਈਮ ਨੇ ਇੰਡੀਆ ਦਾ ਕਾਫੀ ਜਲੂਸ ਕੱਢਿਆ ਵੀ ਇੱਕ ਟਾਈਮ ਦੇ ਉੱਤੇ ਜਿਹੜਾ ਇੰਡੀਆ ਵਾਲੇ ਕਹਿ ਰਹੇ ਵੀ ਅਸੀਂ ਗਲੋਬਲ ਲੀਡਰ ਬਣ ਜਾ ਰਹੇ ਹਾਂ, ਦੂਸਰੇ ਪਾਸੇ ਉਹ ਆਪਣੇ ਮੁਲਕ ਦੇ ਵਿੱਚ ਜਿਹੜੀਆਂ ਬੱਚੀਆਂ ਦੇ ਗੈਂਗ ਰੇਪ ਹੁੰਦੇ ਆ, ਉਹਨਾਂ ਨੂੰ ਕਤਲ ਕਰ ਦਿੱਤਾ ਜਾਂਦਾ ਆ, ਉਹਨਾਂ ਨੂੰ ਉਹ ਬਚਾ ਨਹੀਂ ਸਕਦੇ ਹੈਗੇ। ਈਵਨ ਕਹਿੰਦੇ ਭਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਰੇਪ ਹੁੰਦੇ ਆ ਉਹ ਰਿਪੋਰਟ ਹੀ ਨਹੀਂ ਕੀਤੇ ਜਾਂਦੇ ਹੈਗੇ, ਕਿਉਂਕਿ ਉਹਨਾਂ ਨੂੰ ਪਤਾ ਵੀ ਅਲਟੀਮੇਟਲੀ ਜੋ ਆ ਉਹ ਕਨਵਿਕਟ ਨਹੀਂ ਹੋਣੇ, ਜਾਂ ਬਾਅਦ ਦੇ ਵਿੱਚ ਉਹਨਾਂ ਨੇ ਡਰਾ ਧਮਕਾ ਦੇਣਾ, ਜਾਂ ਜਿਨ੍ਹਾਂ ਨਾਲ ਹੋਇਆ ਹੁੰਦਾ ਉਹਨਾਂ ਨੂੰ ਚੁੱਪ ਕਰਾ ਦਿੱਤਾ ਜਾਂਦਾ ਹੈਗਾ। ਈਵਨ ਜਰਨਲਿਸਟ ਬਰਖਾ ਦੱਤ ਵਰਗੀ ਵੀ ਆ ਜਿਹੜੀ ਸਿੱਖਾਂ ਦੇ ਕੇਸ ਬਹੁਤ ਜ਼ਹਿਰ ਘੋਲਦੀ ਰਹਿੰਦੀ ਆ, ਤੁਹਾਨੂੰ ਪਤਾ ਹੀ ਆ। ਉਹਨੂੰ ਵੀ ਇਹ ਕਿਹਾ ਵੀ ਜਿਹੜੀਆਂ ਲੇਡੀਜ਼ ਆ ਉਹ ਇੰਡੀਆ ਦੇ ਵਿੱਚ ਕੰਪਲੀਟਲੀ ਸੇਫ ਨਹੀਂ ਹੈਗੀਆਂ। 2003 ਦੇ ਵਿੱਚ 2023 ਚ ਜਾਰਜ ਟਾਊਨ ਇੰਸਟੀਚਿਊਟ ਫਾਰ ਵਿਮਨ ਪੀਸ ਤੇ ਸਿਕਿਉਰਿਟੀ, ਉਹਨਾਂ ਨੇ ਸਰਵੇ ਕੀਤਾ ਪੂਰੀ ਜਿਹੜੀ ਦੁਨੀਆ ਦੇ ਮੁਲਕਾਂ ਦੀ। ਉਹਦੇ ਵਿੱਚ ਇੰਡੀਆ ਜਿਹੜਾ ਆ 128ਵੇਂ ਨੰਬਰ ਤੇ ਆਇਆ 177 ਮੁਲਕਾਂ ਦੇ ਵਿੱਚੋਂ ਜਸਟਿਸ, ਸਿਕਿਉਰਿਟੀ, ਵਿਮਨਸ ਰਾਈਟ ਦੇ ਇਸ ਇਸ਼ੂ ਦੇ ਉੱਤੇ। ਤੇ ਵਰਲਡ ਬੈਂਕ ਨੇ ਵੀ ਇਹ ਕਿਹਾ ਵੀ 35% ਇੰਡੀਅਨ ਜਿਹੜੀਆਂ ਬੀਬੀਆਂ ਆ, ਲੇਡੀਜ਼ ਹੈਗੀਆਂ ਬਿਟਵੀਨ ਦਾ ਏਜਸ ਆਫ 15 ਤੇ 49, ਉਹਨਾਂ ਨੂੰ ਕਿਤੇ ਨਾ ਕਿਤੇ ਫਿਜ਼ੀਕਲ ਜਾਂ ਸੈਕਸ਼ੂਅਲ ਵਾਇਲੈਂਸ ਹੋਈ ਹੈਗੀ ਆ, ਜਾਂ ਤਾਂ ਉਹਨਾਂ ਦੇ ਪਾਰਟਨਰ ਵੱਲੋਂ ਜਾਂ ਹੋਰ ਲੋਕਾਂ ਵੱਲੋਂ। 45,000 ਕੇਸ 2022 ਦੇ ਵਿੱਚ ਰਿਪੋਰਟ ਕੀਤੇ ਗਏ ਸੀ, ਪਰ ਕਹਿੰਦੇ ਸਿਰਫ 5,000 ਜਿਹੜੇ ਟਰਾਇਲ ਦੇ ਉੱਤੇ ਗਏ ਹੈਗੇ ਆ, ਜਿਨ੍ਹਾਂ 'ਚ ਕਿਡਨੈਪਿੰਗ, ਰੇਪਿੰਗ, ਵਾਇਲੈਂਟ ਕ੍ਰਾਈਮ ਵੀ ਸੀ। ਸੋ ਅੱਜ ਨਿਊਯਾਰਕ ਟਾਈਮ ਨੇ ਬਹੁਤ ਵੱਡਾ ਆਰਟੀਕਲ ਇਹ ਛਾਪਿਆ ਹੈਗਾ, ਜ਼ਰੂਰ ਜੇ ਤੁਹਾਡੇ ਕੋਲ ਟਾਈਮ ਹੋਇਆ ਤਾਂ ਦੇਖਿਓ। ਇੱਕ ਡਾਕਟਰ ਪਿੰਕੀ ਵਰਮਾ ਆ, ਨਿਊਯਾਰਕ ਟਾਈਮ ਦੇ ਮੁਤਾਬਕ ਉਹਨਾਂ ਨੇ ਇਹ ਕਿਹਾ ਵੀ ਜਿੰਨੀਆਂ ਵੀ ਇਨਸੀਡੈਂਟ ਹੁੰਦੀਆਂ ਆ, ਮੈਜੋਰਿਟੀ 'ਚ ਰਿਪੋਰਟ ਹੀ ਨਹੀਂ ਕੀਤੀਆਂ ਜਾਂਦੀਆਂ।
ਦਿਸ ਇਜ਼ ਬਿਕੋਜ਼ ਦਾ ਅਟੈਕ ਹੈਪਨ ਔਨ ਵਿਮਨ ਐਂਡ ਪੀਪਲ ਕੈਨ ਲਿਵ ਵਿਦ ਇਟ। ਸੋ ਬਹੁਤ ਹੀ ਜਿਹੜੀ ਮਾੜੀ ਗੱਲ ਹੈਗੀ ਆ। ਤੁਹਾਨੂੰ ਯਾਦ ਹੋਊਗਾ ਵੀ 2012 ਦੇ ਵਿੱਚ ਇੱਕ 23 ਸਾਲਾਂ ਦੀ ਫਿਜ਼ੀਓਥੈਰੇਪੀ ਦੀ ਜਿਹੜੀ ਸਟੂਡੈਂਟ ਸੀ, ਉਹ ਬੱਸ ਤੇ ਚੜੀ ਸੀ ਦਿੱਲੀ ਦੇ ਵਿੱਚ, ਤੇ ਬਾਅਦ ਦੇ ਵਿੱਚ ਉਹਦੇ ਨਾਲ ਗੈਂਗ ਰੇਪ ਹੋ ਕੇ ਉਹਨੂੰ ਜਿਹੜਾ ਆਇਰਨ ਰੋਡਸ ਨਾਲ ਮਾਰਿਆ ਗਿਆ ਸੀ, ਕਿਸ ਤਰ੍ਹਾਂ ਉਹਦੀ ਬੋਡੀ ਨਾਲ ਖਿਲਵਾੜ ਕੀਤਾ ਗਿਆ ਸੀ, ਤੇ ਪੂਰਾ ਇੰਡੀਆ ਦੇ ਵਿੱਚ ਪ੍ਰੋਟੈਸਟ ਹੋਏ ਸੀ। ਤੇ ਐਗਜ਼ੈਕਟਲੀ 12 ਸਾਲ ਬਾਅਦ ਫਿਰ ਹੁਣ ਇੱਕ ਹਸਪੀਟਲ ਦੇ ਵਿੱਚ ਜਿਹੜੀ ਡਾਕਟਰ ਬੱਚੀ ਸੀ, 31 ਸਾਲਾਂ ਦੀ ਓਲਡ ਟ੍ਰੇਨੀ ਸੀ, ਉਹਦਾ ਗੈਂਗ ਰੇਪ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਗਿਆ। ਤੇ ਹੁਣ ਪੂਰਾ ਇੰਡੀਆ ਦੇ ਵਿੱਚ ਰੌਲਾ ਪੈ ਰਿਹਾ। ਉੱਥੇ ਦੀ ਸੁਪਰੀਮ ਕੋਰਟ ਵੀ ਕਾਫੀ ਸਟ੍ਰਿਕਟ ਹੋ ਰਹੀ ਹੈਗੀ ਆ। ਪਰ ਬਾਹਰਲੇ ਮੁਲਕਾਂ ਦੇ ਵਿੱਚ ਨਿਊਯਾਰਕ ਟਾਈਮ ਜੋ ਆ ਉਹ ਕੀ ਸੋਚਦਾ, ਉਹਨਾਂ ਨੇ ਇਹ ਆਰਟੀਕਲ ਛਾਪਿਆ ਹੈ। ਜੀ ਬਿਲਕੁਲ। ਇੱਕ ਅੱਧੀ ਹੋਰ ਖਬਰ ਤੇ ਫਿਰ ਆਪਣੇ ਨਾਲ ਰਮਨ ਸਿੰਘ ਜੀ ਵੀ ਜਿਹੜੀ ਉਹ ਜੁੜ ਚੁੱਕੇ ਆ, ਆਪਾਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ। ਟਰੱਕਿੰਗ ਦੀਆਂ ਜਿਹੜੀਆਂ ਖਬਰਾਂ ਆ ਉਸ ਉੱਤੇ ਜਿਹੜੀ ਉਹ ਝਾਤਖੋਰੀ ਕਰਦੇ ਆ। ਅਗਲੀ ਜਿਹੜੀ ਖਬਰ ਆ ਹਰਜੋਤ ਸਿੰਘ ਜੀ, ਕੈਨੇਡਾ ਦੇ ਵਿੱਚ ਰੇਲ ਵਾਲੇ ਸ਼ਟਡਾਊਨ ਜਿਹੜਾ ਉਹ ਕਰਨ ਜਾ ਰਹੇ ਹੈਗੇ ਆ। ਕਹਿੰਦੇ ਵੀ ਕੈਨੇਡਾ ਦੀ ਰੇਲ ਸ਼ਟਡਾਊਨ ਦੇ ਨਾਲ US ਦੀ ਸਪਲਾਈ ਚੇਨ ਦੇ ਉੱਤੇ ਵੀ ਅਸਰ ਪੈ ਸਕਦਾ ਹੈਗਾ ਆ। ਸੋ ਕਹਿੰਦੇ ਵੀ ਜੋ ਕੈਨੇਡਾ ਤੋਂ ਸਮਾਨ ਇੱਧਰ ਨੂੰ ਆਉਂਦਾ ਆ ਉਸ ਦੇ ਨਾਲ ਇਹ ਚੀਜ਼ ਜਿਹੜੀ ਉਹ ਫਰਕ ਪਊਗਾ। 75% ਜਿਹੜੀਆਂ ਗੁੱਡਸ ਆ ਉਹ ਕੈਨੇਡਾ ਐਕਸਪੋਰਟ ਕਰਦਾ ਆ US ਦੇ ਵੱਲ ਨੂੰ, ਤੇ ਮੋਸਟਲੀ ਕਹਿੰਦੇ ਰੇਲ ਦੇ ਜ਼ਰੀਏ ਆਉਂਦੀਆਂ, ਜਦਕਿ ਆਪਾਂ ਨੂੰ ਪਤਾ ਵੀ ਟਰੱਕਿੰਗ ਵਾਲੇ ਵੀ ਉਸ ਦੇ ਵਿੱਚ ਕਾਫੀ ਜ਼ਿਆਦਾ ਜਿਹੜੇ ਉਹ ਜੁੜੇ ਹੁੰਦੇ ਆ। ਸੋ ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਕੰਟਰੀ ਆ ਏਰੀਆ ਦੇ ਹਿਸਾਬ ਦੇ ਨਾਲ, ਤੇ ਰੇਲ ਟਰਾਂਸਪੋਰਟ ਦੇ ਉੱਤੇ ਕਹਿੰਦੇ ਕਾਫੀ ਜ਼ਿਆਦਾ ਉਹ ਉਹਨਾਂ ਦੀ ਟੇਕ ਰਹਿੰਦੀ ਆ। ਤੇ ਹੁਣ ਉਹਨਾਂ ਦੀ ਸਟ੍ਰਾਈਕ ਦੇ ਕਰਕੇ ਜਾਂ ਉਹ ਬੰਦ ਹੋਣ ਕਰਕੇ ਅਮਰੀਕਾ ਨੂੰ ਸਪਲਾਈ ਚੇਨ ਦੀ ਜਿਹੜੀ ਦਿੱਕਤ ਆ ਹੋ ਸਕਦੀ ਆ। ਸੋ ਇਸੇ ਸੰਬੰਧ ਦੇ ਵਿੱਚ ਹੁਣ ਆਪਾਂ ਰਮਨ ਜੀ ਨੂੰ ਵੀ GN ਨੂੰ ਆਖਦੇ ਆ, ਉਹਨਾਂ ਨਾਲ ਵੀ ਗੱਲਬਾਤ ਜਿਹੜੀ ਉਹ ਕਰਦੇ ਆ, ਤੇ ਟਰੱਕਿੰਗ ਦੇ ਉੱਤੇ ਵੀ ਇਸ ਦਾ ਕੀ ਅਸਰ ਹੋ ਸਕਦਾ ਆ ਉਹਦੇ ਬਾਰੇ ਵੀ ਚਰਚਾ ਕਰਾਂਗੇ। ਰਮਨ ਜੀ GN ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੌਰੀ ਮੈਂ 에어ਪੋਰਟ ਤੇ ਸੀਗਾ, ਇਸ ਕਰਕੇ ਫੋਨ ਨਹੀਂ ਚੁੱਕ ਸਕਿਆ, ਮੇਰਾ ਸਾਇਲੈਂਟ ਤੇ ਸੀ ਜੀ। ਕੋਈ ਗੱਲ ਨਹੀਂ ਰਮਨ ਜੀ, ਤੇ GN ਨੂੰ ਆਖਦੇ ਆ। ਤੇ ਰਮਨ ਜੀ, ਜਿਹੜੀ ਹੁਣ ਆਪਾਂ ਗੱਲ ਕਰ ਰਹੇ ਵੀ ਕੈਨੇਡਾ ਦੇ ਵਿੱਚ ਜੇ ਰੇਲ ਵਾਲੇ ਬੰਦ ਹੁੰਦੇ ਆ, 75% ਜਿਹੜਾ ਸਮਾਨ ਉਹ ਇੱਧਰ ਨੂੰ ਘੱਲਦੇ ਆ, ਓਬਵੀਅਸਲੀ ਰੇਲ ਤੋਂ ਬਾਅਦ ਇਵੈਂਚੁਅਲੀ ਲਾਸਟ ਮਾਈਲ ਜਿਹਨੂੰ ਕਹਿੰਦੇ ਆ, ਉਹ ਸ਼ਿਪਿੰਗ ਤਾਂ ਟਰੱਕਾਂ ਦੇ ਜ਼ਰੀਏ ਹੀ ਜਿਹੜੀ ਉਹ ਹੁੰਦੀ ਆ। ਜੇ ਉੱਧਰੋਂ ਰੋਕਦਾ ਤੇ ਇਸ ਕੋਰੀਡੋਰ ਦੇ ਉੱਤੇ ਵੀ ਅਸਰ ਪੈ ਜਾਏਗਾ। ਬਿਲਕੁਲ ਜੀ, ਬਿਲਕੁਲ। ਇਹ ਕਿਉਂਕਿ ਇੱਕ ਸਾਰਾ ਇਹ ਹਿੱਸਾ ਹੈਗਾ ਆ, ਜਿਹੜੀ ਇਨਫਰਾਸਟ੍ਰਕਚਰ ਦਾ ਕਹਿ ਲਓ ਜਾਂ ਆਪਣੇ ਸਪਲਾਈ ਚੇਨ ਦਾ ਹਿੱਸਾ ਹੈਗਾ। ਸੋ ਸਪਲਾਈ ਚੇਨ ਦਾ ਹਿੱਸਾ ਕੋਈ ਵੀ ਡਿਸਰਪਟ ਹੁੰਦਾ ਆ ਤੇ ਉਹਦੇ ਨਾਲ ਟੋਟਲੀ ਸਾਰੀ ਸਪਲਾਈ ਚੇਨ ਤੇ ਫਰਕ ਪੈਂਦਾ ਆ। ਸੋ ਜੇ ਇਹ ਸਟ੍ਰਾਈਕ ਜਿਹੜੀ ਆ ਮੂਵ ਫਾਰਵਰਡ ਹੁੰਦੀ ਆ ਤੇ ਡੈਫੀਨੇਟਲੀ ਜਿਹੜੀ ਆ ਇਹ ਪ੍ਰੋਬਲਮ ਜਿਹੜੀ ਕਾਫੀ ਵੱਡੀ ਹੋਣ ਵਾਲੀ ਆ। ਪਰ ਕਾਫੀ ਉਹਦੇ ਵਿੱਚ ਚੱਲ ਰਿਹਾ ਹੈਗਾ ਕਿ ਹੋ ਸਕਦਾ ਇਹਨੂੰ ਅਵੋਇਡ ਕੀਤਾ ਜਾ ਸਕੇ, ਪਰ ਡੈਫੀਨੇਟਲੀ ਇਹਦਾ ਪੂਰੇ ਟਰੱਕਿੰਗ ਤੇ ਕਾਫੀ ਅਸਰ ਪਊਗਾ। ਜੀ ਬਿਲਕੁਲ। ਤੇ ਨਾਲ ਦੇ ਨਾਲ ਰਮਨ ਜੀ, ਇੱਕ ਨਾ ਬ੍ਰੋਕਰ ਕੈਰੀਅਰ ਸਮਿਟ ਹੋਈ ਆ ਰੀਸੈਂਟਲੀ, ਉਹਦੇ ਵਿੱਚ ਇਹ ਕਹਿ ਰਹੇ ਆ ਵੀ ਕਹਿੰਦੇ ਵੀ ਉਹਨਾਂ ਬ੍ਰੋਕਰਾਂ ਦੇ ਨਾਲ ਮਤਲਬ ਉਹ ਸਲਾਹ ਦੇ ਰਹੇ ਆ, ਕਹਿੰਦੇ ਵੀ ਉਹਨਾਂ ਬ੍ਰੋਕਰਾਂ ਦੇ ਨਾਲ ਡੀਲ ਕਰਨਾ ਬੰਦ ਕਰੋ ਜਿਹੜਾ ਤੁਹਾਨੂੰ ਗਾਰਬੇਜ ਦੇ ਵਾਂਗੂ ਟਰੀਟ ਜਿਹੜਾ ਉਹ ਕਰਦੇ ਆ। ਬ੍ਰੋਕਰਸ ਨੂੰ ਲੈ ਕੇ, ਇਸ ਚੀਜ਼ ਨੂੰ ਲੈ ਕੇ ਆਪਾਂ ਦੇਖਦੇ ਹੀ ਆ ਵੀ ਲੋਕਾਂ ਦੇ ਵਿੱਚ ਕਈ ਤਰੀਕੇ ਦੇ ਸਵਾਲ, ਕਈ ਤਰੀਕੇ ਦੀਆਂ ਗੱਲਾਂ, ਕਈ ਤਰੀਕੇ ਦੇ ਵਿਚਾਰ ਜਿਹੜੇ ਆ ਉਹ ਚੱਲਦੇ ਰਹਿੰਦੇ ਆ। ਸੋ ਇਹ ਸਾਰੇ ਮਾਮਲੇ ਨੂੰ, ਇਹ ਜਿਹੜੀ ਹੁਣ ਬ੍ਰੋਕਰ ਕੈਰੀਅਰ ਸਮਿਟ ਆ, ਇਸ ਨੂੰ ਕਿਸ ਨਜ਼ਰੀਏ ਦੇ ਨਾਲ ਦੇਖਿਆ ਜਾਣਾ ਚਾਹੀਦਾ? ਬਿਲਕੁਲ ਰਾਜਕਰਨ, ਇੱਕ ਇਹ ਐਸਾ ਸੰਬੰਧ ਹੈਗਾ ਜਿਹੜਾ ਇੱਕ 9 ਮਾਸ ਦਾ ਰਿਸ਼ਤਾ ਹੈਗਾ ਆ ਟਰੱਕਿੰਗ ਦੇ ਵਿੱਚ, ਕਹਿ ਲਓ ਬ੍ਰੋਕਰ ਤੇ ਕੈਰੀਅਰ ਦਾ। ਪਰ ਇਹਦੇ ਵਿੱਚ ਰਿਸ਼ਤੇ ਦੇ ਵਿੱਚ ਜਿਹੜੀ ਖਟਾਸ ਆ ਉਹ ਇਸ ਕਰਕੇ ਆ ਕਿਉਂਕਿ ਦੋਨੋਂ ਸਾਈਡਾਂ ਤੋਂ ਬਹੁਤ ਜ਼ਿਆਦਾ ਜਿਹੜਾ ਆ ਇਸ ਰਿਸ਼ਤੇ ਦੇ ਵਿੱਚ ਪ੍ਰੋਬਲਮੈਟਿਕ ਢੰਗ ਨਾਲ ਕੰਮ ਕੀਤਾ ਜਾਂਦਾ ਆ। ਆਪਾਂ ਕਿੰਨੇ ਚਿਰ ਤੋਂ ਆਪਾਂ ਲੋਡ ਬ੍ਰੋਕਰ 411 ਦੀ ਗੱਲ ਕਰਦੇ ਆ ਰਹੇ ਹਾਂ, ਪਰ ਮੇਰੇ ਖਿਆਲ ਦੇ ਵਿੱਚ ਉਹਦੇ ਵਿੱਚ ਜੇ ਦੇਖੀਏ ਅਸੀਂ ਅੱਜ ਦੀ ਤਰੀਕ ਦੇ ਵਿੱਚ, ਜਿਵੇਂ ਉਹਦੇ ਦੇਖਾਂ ਤੇ ਉੱਥੇ ਬ੍ਰੋਕਰ ਦੇ ਰਿਵਿਊਜ਼ ਬਹੁਤ ਜ਼ਿਆਦਾ ਘੱਟ ਆ। ਕੈਰੀਅਰ ਦੇ ਜ਼ਿਆਦਾ ਹੈ। ਹਾਂ, ਕੈਰੀਅਰ ਦੇ ਤੇ ਉਹ ਚਲੋ ਇਹ ਫਾਈਟ ਹੀ ਕੈਰੀਅਰਸ ਵਾਸਤੇ, ਬ੍ਰੋਕਰਸ ਵਾਸਤੇ ਹੈ ਨਹੀਂ ਜੀ ਕੈਰੀਅਰ। ਹਾਂ, ਸੋ ਉਹਦੇ ਵਿੱਚ ਜੇ ਬ੍ਰੋਕਰਸ ਦੇ ਰਿਵਿਊਜ਼ ਦੇਖੀਏ ਤਾਂ ਬਹੁਤ ਘੱਟ ਆ। ਸਾਡੀ ਜਿਹੜੀ ਇੰਡਸਟਰੀ ਹੈਗੀ ਹੈ ਨਾ, ਟਰੱਕਿੰਗ ਇੰਡਸਟਰੀ, ਇਹ ਇੰਨੀ ਸਕੈਟਰਡ ਔਰ ਇੰਨੀ ਕੁ ਖਿਲਰੀ ਹੋਈ ਆ। ਔਰ ਇਹਦੇ ਵਿੱਚ ਜੇ ਅਸੀਂ ਅੱਜ ਦੀ ਤਰੀਕ ਦੇ ਵਿੱਚ ਜੇ ਕੈਰੀਅਰ ਜਿਹੜਾ ਹੈ ਨਾ ਉਹ ਬ੍ਰੋਕਰ ਕੋਲੋਂ ਮਾਰ ਖਾ ਰਿਹਾ ਤੇ ਸਿਰਫ ਇਸੇ ਰੀਜ਼ਨ ਕਰਕੇ ਖਾ ਰਿਹਾ
ਕਿ ਉਹ ਬ੍ਰੋਕਰ ਦਾ ਲੋਨ ਲੈਣ ਤੋਂ ਪਹਿਲਾਂ ਉਹਦੀ ਡਿਊ ਡਿਲੀਜੈਂਸ, ਉਹਦੀ ਸਾਰੀ ਬੈਕਗਰਾਊਂਡ ਚੈੱਕ ਨਹੀਂ ਕਰਦਾ। ਮੈਨੂੰ ਕਈ ਕਾਲਸ ਆਉਂਦੀਆਂ, ਕਈ ਚੀਜ਼ਾਂ ਜਿਹੜੀਆਂ ਪਤਾ ਲੱਗਦੀਆਂ। ਹੁਣ ਰੀਸੈਂਟਲੀ ਕੱਲ ਦੀ ਕਾਲ ਹੈਗੀ ਆ, ਉਹਦੇ ਵਿੱਚ ਉਹਨਾਂ ਨੇ ਖਾਮ ਖਾ ਇੱਕ ਲੋਡ ਜਿਹੜਾ ਆ ਉਹਨਾਂ ਦਾ ਰਿਜੈਕਟ ਕਰਕੇ $36,000 ਜਿਹੜਾ ਆ ਉਹਨਾਂ ਦਾ ਬ੍ਰੋਕਰ ਨੇ ਰੋਕ ਲਿਆ। ਫਿਰ ਉਹਨਾਂ ਦਾ ਪ੍ਰੋਮੀਨੈਂਟ ਬ੍ਰੋਕਰ ਹੈਗੇ ਆ, ਗੋਰੇ ਆ। ਸੋ ਹੁਣ ਉੱਥੇ ਉਹ ਬੰਦਾ ਕਹਿ ਰਿਹਾ ਕਿ ਮੇਰੇ 1 ਕਰੋੜ ਦੀ ਪ੍ਰੋਬਲਮ ਆ। ਹੁਣ ਉਸ ਚੀਜ਼ ਨੂੰ ਰਿਵਿਊ ਕਿਉਂ ਨਹੀਂ ਕਰਦੇ ਜਾ ਕੇ ਤੁਸੀਂ ਆਪਣੇ ਉੱਤੇ? ਰਿਵਿਊ ਕਰੋ ਤਾਂ ਕਿ ਦੂਸਰਾ ਬੰਦਾ ਜਿਹੜਾ ਆ ਉਹਨੂੰ ਦੇਖ ਕੇ ਚੁਕੰਨਾ ਹੋ ਸਕੇ। ਔਰ ਸਾਰਿਆਂ ਨੂੰ ਉਹਨਾਂ ਦੇ ਰਿਵਿਊ ਵੀ ਕਰਨੇ ਚਾਹੀਦੇ, ਰਿਵਿਊ ਪੜ੍ਹਨੇ ਵੀ ਚਾਹੀਦੇ ਆ। ਬ੍ਰੋਕਰ ਕਿਉਂ ਅਪਰ ਹੈਂਡ ਆ ਬ੍ਰੋਕਰ ਦਾ? ਕਿਉਂਕਿ ਬ੍ਰੋਕਰ ਇਹ ਸਾਰੇ ਕੰਮ ਕਰਦਾ ਆ। ਬ੍ਰੋਕਰ ਕੈਰੀਅਰ ਦੀ ਇੱਕ ਨਿੱਕੀ ਮੂਵ ਜਿਹੜੀ ਆ ਉਹ ਦੇਖੇ ਤੋਂ ਬਿਨਾਂ ਬ੍ਰੋਕਰ ਉਹਨੂੰ ਲੋਡ ਨਹੀਂ ਦਿੰਦਾ। ਅੱਜ ਤੁਹਾਡੇ ਦੇਖੋ, ਆਪਾਂ ਕਿੰਨੀ ਵਾਰੀ ਸੁਣਦੇ ਆ, ਬ੍ਰੋਕਰ ਕਹਿੰਦਾ ਜੀ ਤੇਰੀ ਇੰਸਪੈਕਸ਼ਨ ਨਹੀਂ ਹੋਈ, ਤੈਨੂੰ ਲੋਡ ਨਹੀਂ ਦੇਣਾ। ਠੀਕ ਆ, ਬ੍ਰੋਕਰ ਕਹਿੰਦਾ ਜੀ ਤੇਰੇ ਖਿਲਾਫ ਰਿਪੋਰਟ ਹੋ ਗਈ, ਤੈਨੂੰ ਲੋਡ ਨਹੀਂ ਦੇਣਾ। ਮਤਲਬ 32 ਰੀਜ਼ਨ ਆ ਬ੍ਰੋਕਰ ਦਿੰਦਾ ਤੁਹਾਨੂੰ ਲੋਡ ਨਾ ਦੇਣ ਦੇ, ਔਰ ਤੁਹਾਡੇ ਕੋਲ ਇੱਕ ਰੀਜ਼ਨ ਨਹੀਂ ਹੁੰਦਾ ਉਹਦਾ ਲੋਡ ਨਾ ਲੈਣ ਦਾ। ਤੁਸੀਂ ਹਮੇਸ਼ਾ ਫਸੇ ਆ ਜੀ, ਕੀ ਕਰੀਏ ਜੀ, ਕਿਸ਼ਤਾਂ ਵੀ ਦੇਣੀਆਂ ਜੀ, ਕੀ ਕਰੀਏ ਜੀ। ਅੱਛਾ, ਜੇ ਤੁਸੀਂ ਸਾਲ ਦੇ ਵਿੱਚ 1 ਜਾਂ 2 ਲੋਡ ਵੀ ਤੁਹਾਡੇ ਇੱਧਰ ਖਰਾਬ ਹੋ ਜਾਂਦੇ 8-10,000 15,000 ਦੇ, ਤੇ ਉਹ ਸਾਰੇ ਸਾਲ ਦੀ ਤੁਹਾਡੀ ਮਿਹਨਤ ਤਾਂ ਉੱਥੇ ਚਲੇਗੀ। ਤੁਸੀਂ ਸਾਰਾ ਸਾਲ ਕੰਮ ਕਰਕੇ ਤੁਸੀਂ ਫਿਰ ਵੀ ਉੱਥੇ ਦੇ ਉੱਥੇ ਹੀ ਖੜੇ। ਸੋ ਇਸ ਕਰਕੇ ਆਈ ਰਾਦਰ ਨਾਟ ਡੂ ਦਾ ਵਰਕ ਦੈਨ ਡੂ ਅ ਸ਼ਿਟੀ ਵਰਕ, ਹੈ ਨਾ। ਸ਼ਿਟੀ ਵਰਕ ਕਰਨ ਦੇ ਨਾਲ ਤੁਸੀਂ ਲੂਜ਼ ਕਰੋਗੇ, ਉਸ ਤੋਂ ਬਿਹਤਰ ਹੈ ਕਿ ਤੁਸੀਂ ਉਹ ਕੰਮ ਨਾ ਕਰੋ। ਠੀਕ ਹੈ ਨਾ, ਐਟਲੀਸਟ ਤੁਸੀਂ ਪੱਲਿਓਂ ਤੇ ਖਰਚਾ ਨਹੀਂ ਨਾ ਕਰੋਗੇ। ਆਪਣੇ ਤਾਂ ਕੈਰੀਅਰ ਦੀ ਇਹੋ ਜਿਹੀ ਪ੍ਰੋਬਲਮ ਹੈ ਕਿ $200 ਵੱਧ ਮਿਲ ਜਾਵੇ ਤਾਂ ਉਹ ਅੰਨ੍ਹੇਵਾਹ। ਮਤਲਬ ਮੈਨੂੰ ਕਾਲਸ ਆਉਂਦੀਆਂ, ਭਾਜੀ ਮੈਂ ਉਹਦਾ ਕ੍ਰੈਡਿਟ ਚੈੱਕ ਕੀਤਾ ਸੀ, ਉਹਦਾ ਕ੍ਰੈਡਿਟ ਤਾਂ B ਸੀ, ਪਤਾ ਨਹੀਂ C ਸੀਗਾ। ਫਿਰ ਮੈਂ ਕਿਹਾ ਚੱਲ ਵਧੀਆ ਹੀ ਆ। ਮਤਲਬ ਹੁਣ ਤੁਸੀਂ ਉਹਨੂੰ ਕਿਉਂ ਤੁਸੀਂ ਉਹਦਾ ਲੋਡ ਚੱਕਦੇ? ਜਿਹੜਾ ਤੁਹਾਨੂੰ B ਆ, A+ ਦਾ ਲੋਡ ਚੱਕੋ, ਨਾ ਚੱਕੋ ਬਿਲਕੁਲ ਵੀ। B ਦਾ ਕਿਉਂ ਚੱਕਦੇ ਆ? C ਦਾ ਤਾਂ ਮਤਲਬ ਹੀ ਨਹੀਂ ਬਣਦਾ। ਔਰ ਤੁਹਾਨੂੰ ਜਦੋਂ ਫਿਰ ਇੱਕ ਦੂਸਰੀ ਚੀਜ਼ ਆ ਜਿਹੜੀ ਕਿ ਸਾਰੇ ਹੀ ਕੈਰੀਅਰ ਨੂੰ ਧਿਆਨ ਨਾਲ ਸੁਣਨੀ ਚਾਹੀਦੀ ਆ ਕਿ ਜਿਹੜੇ ਵੀ ਜਦੋਂ ਤੁਸੀਂ ਆਪਣੇ ਫੈਕਟਰਿੰਗ ਕੰਪਨੀ ਕੋਲੋਂ ਆਪਣੇ ਬ੍ਰੋਕਰ ਦਾ ਚੈੱਕ ਕਰਦੇ ਆ ਤੇ ਤੁਹਾਨੂੰ ਇਹ ਪਤਾ ਲੱਗਦਾ ਕਿ ਬ੍ਰੋਕਰ ਦਾ ਇਹ ਆ ਜੀ, ਠੀਕ ਹੈ, ਸਭ ਕੁਝ ਹੈ ਜੀ, ਪਰ ਬ੍ਰੋਕਰ ਨੇ ਲੇਟਰ ਆਨ ਜਾ ਕੇ ਜੋ ਸਾਡੇ ਪੈਸੇ ਦੇਣੇ ਸੀ ਬ੍ਰੋਕਰ ਨੇ ਇੱਦਾਂ ਕਰਤਾ, ਉੱਦਾਂ ਕਰਤਾ, ਇਹ ਕਰਤਾ। ਠੀਕ ਹੈ, ਸੋ ਇਹਦਾ ਮਤਲਬ ਇਹ ਨਹੀਂਗਾ ਕਿ ਤੁਸੀਂ ਇੱਕ ਫੈਕਟਰਿੰਗ ਤੋਂ ਕ੍ਰੈਡਿਟ ਚੈੱਕ ਕਰ ਲਿਆ ਤੇ ਯੂ ਆਰ ਡਨ ਵਿਦ ਇਟ, ਤੁਸੀਂ ਬਿਲਕੁਲ 100% ਸੇਫ ਹੈ। ਨਹੀਂ, ਉਹ ਸਿਰਫ 50% ਹੈ ਤੁਹਾਡਾ। 50% ਤੁਹਾਡੀ ਆਪਣੀ ਸਮਝ, ਆਪਣੀ ਬੂਝ, ਆਪਣਾ ਕੰਮ ਚਾਹੀਦਾ। ਸੋ ਇਸ ਕਰਕੇ ਕਹਿੰਦੇ ਆ ਜਿਹੜੇ ਚੰਗੇ ਬ੍ਰੋਕਰ ਆ ਉਹਨਾਂ ਦੇ ਨਾਲ ਕੰਮ ਤੇ ਟਿਕੋ, ਜਿਹੜੇ ਮਾੜੇ ਬ੍ਰੋਕਰ ਆ ਉਹਨਾਂ ਨੂੰ ਡ੍ਰੌਪ ਕਰੋ। ਸੋ ਜਿੰਨਾ ਚਿਰ ਤੱਕ ਇਹ ਕੈਰੀਅਰ ਜਿਹੜੇ ਆ ਇਹ ਨਹੀਂ ਆਪਣਾ ਕਰਦੇ, ਇੱਦਾਂ ਦਾ ਕੰਮ ਨਹੀਂ ਆਪਣਾ ਧਿਆਨ ਦਿੰਦੇ ਇਹਨਾਂ ਚੀਜ਼ਾਂ ਤੇ, ਆਈ ਡੋਂਟ ਥਿੰਕ ਸੋ ਦੇ ਐਵਰ ਗੋਇੰ ਟੂ ਬੀ ਉਹਨਾਂ ਦੇ ਹੱਕ ਦੇ ਵਿੱਚ ਗੱਲ ਹੋ ਸਕਦੀ ਹੈ। ਬਿਲਕੁਲ। ਆਪਣੇ ਲਈ ਤਾਂ ਦੇਖੋ ਜੀ ਆਪ ਹੀ ਖੜਨਾ ਪੈਂਦਾ। ਜਦੋਂ ਤੋਂ ਆਪ ਖੜਦੇ ਫਿਰ ਹੀ ਲੋਕ ਜਿਹੜੇ ਆ ਕੇ ਨਾਲ ਜੁੜਦੇ ਹੁੰਦੇ ਆ। ਸੋ ਆਪਣੀ ਮਦਦ ਵੀ ਆਪ ਕਰਨੀ ਪੈਂਦੀ ਹੈ। ਅਕਸਰ ਰੱਬ ਵੀ ਕਹਿੰਦਾ, ਇਹ ਕਹਾਵਤਾਂ ਵੀ ਆ ਵੀ ਗੋਡ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ, ਵੀ ਆਪ ਆਪਣੇ ਲਈ ਜਿਹੜਾ ਉਹ ਜ਼ਰੂਰ ਖੜੀਏ, ਫਿਰ ਆਮ ਲੋਕ ਵੀ, ਦੂਜੇ ਲੋਕ ਵੀ ਤੁਹਾਡੇ ਨਾਲ ਜਿਹੜੀ ਉਹ ਮਦਦ ਕਰਨ। ਇਹ ਉਨੀ ਦੇਰ ਤੱਕ ਮਸਲਾ ਸੁਲਝਣਾ ਨਹੀਂ ਜਿੰਨੀ ਦੇਰ ਤੱਕ ਜਿੱਦਾਂ ਉਹ ਤੁਹਾਡੀ ਸ਼ਿਕਾਇਤਾਂ ਕਰਦੇ ਵੀ ਤੁਸੀਂ ਵੀ ਉਹਨਾਂ ਦੇ ਰਿਵਿਊ ਜਾਂ ਉਹਨਾਂ ਦੇ ਬਰਾਬਰ ਦੀ ਜਿਹੜੀ ਉਹ ਗੱਲ ਕਰੋ। ਨਾਲੇ ਉਹਨਾਂ ਨੇ ਕਲੀਅਰ ਮੈਸੇਜ ਤਾਂ ਆਪ ਦਿੱਤਾ ਵੀ ਤੁਸੀਂ ਉਹਨਾਂ ਬ੍ਰੋਕਰਾਂ ਨਾਲ ਕੰਮ ਹੀ ਕਿਉਂ ਕਰਦੇ ਹੋ ਜਿਹੜੇ ਤੁਹਾਨੂੰ ਟਰੀਟ ਹੀ ਬੈਡ ਕਰਦੇ ਆ, ਉਹ ਤੁਹਾਨੂੰ ਚੱਜ ਦੇ ਨਾਲ ਟਰੀਟ ਨਹੀਂ ਕਰਦੇ। ਉਹਨਾਂ ਦਾ ਖਹਿੜਾ ਤੁਹਾਨੂੰ ਆਪ ਹੀ ਜਿਹੜਾ ਉਹ ਛੱਡਣਾ ਇਸ ਦੇ ਵਿੱਚ ਪੈਣਾ ਹੈਗਾ ਆ ਜੀ। ਸਰੋਤਿਓ, ਤੁਹਾਡਾ ਵੀ ਜੇ ਕੁਐਸਚਨ ਹੈਗਾ ਤੁਸੀਂ ਕਾਲ ਕਰ ਸਕਦੇ ਹੋ 408 272 5200 408 272 5200। ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਪੰਜਾਬੀ ਰੇਡੀਓ USA ਦੇ ਉੱਤੇ। ਟਰੱਕਿੰਗ ਦੇ ਸੰਬੰਧ 'ਚ ਕੋਈ ਵੀ ਗੱਲਬਾਤ ਆ, ਤੁਹਾਡਾ ਸੁਝਾਅ ਹੈਗਾ, ਕੋਈ ਕੁਐਸਚਨ ਹੈਗਾ ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200। ਰਮਨ ਜੀ, ਦੋ ਅਗਲੀਆਂ ਜਿਹੜੀਆਂ ਖਬਰਾਂ ਹਰਜੋਤ ਜੀ ਇਹ ਆ, ਅਕਸਰ ਜਿਹੜੀ ਅਣਗਹਿਲੀ ਹੋ ਜਾਂਦੀ ਆ ਜਾਂ ਐਕਸੀਡੈਂਟਸ ਜਿਹੜੇ ਹੋ ਜਾਂਦੇ ਆ। ਇੱਕ ਤੇ ਆਪਾਂ ਰੀਸੈਂਟਲੀ ਟਿਕਟੌਕ ਵਾਲੀ ਜਿਹੜੀ ਖਬਰ ਦੇਖੀ ਸੀ ਵੀ ਉਹ ਜਿਹੜਾ ਟਰੱਕ ਡਰਾਈਵਰ ਐਰੀਜ਼ੋਨਾ ਦਾ ਜੋ ਚਲਾ ਰਿਹਾ ਸੀਗਾ, ਉਸ ਨੇ 5 ਜਾਣਿਆਂ ਨੂੰ ਮਾਰ ਦਿੱਤਾ ਸੀ। ਟਿਕਟੌਕ ਦੇ ਉੱਤੇ ਉਹਦੀਆਂ ਅੱਖਾਂ ਕੱਢੀਆਂ ਸੀ, 55 ਵਾਲੀ ਜ਼ੋਨ ਦੇ ਵਿੱਚ 68 ਤੇ ਜਾਂਦਾ ਸੀ ਤੇ 5 ਜਾਣੇ ਦਰੜ ਕੇ ਜਿਹੜੇ ਮਾਰਤੇ ਤੇ ਹੁਣ 22.5 ਸਾਲ ਦੀ ਉਹਨੂੰ ਸਜ਼ਾ ਹੋਈ ਆ। ਇੱਕ ਹੋਰ ਅੱਜ ਖਬਰ ਜਿਹੜੀ ਆ ਰਹੀ ਹੈ, ਇੱਕ ਸੈਮੀ ਟਰੱਕ ਡਰਾਈਵਰ ਸੀ, ਉਹ ਦੇਖ ਨਹੀਂ ਸੀ ਰਿਹਾ ਪਰ ਉਹਨੂੰ ਨੀਂਦ ਆ ਗਈ, ਉਹ ਸੌਂ ਗਿਆ, ਜਿਹਦੇ ਕਰਕੇ ਇੱਕ ਹੋਰ ਟਰੱਕ ਦੇ ਨਾਲ ਜਿਹੜੀ ਉਸਦੀ ਜਿਹੜੀ ਉਹ ਟੱਕਰ ਜਿਹੜੀ ਉਹ ਹੋ ਗਈ ਸੀ। ਆਲਦੋ ਇਹ ਚੀਜ਼ਾਂ ਬੜੀਆਂ ਸਮਝਾਈਆਂ ਨਹੀਂ ਜਾ ਸਕਦੀਆਂ, ਇਹ ਸਿਰਫ ਇਹ ਆਪਾਂ ਨੂੰ ਸਭ ਨੂੰ ਜਿਹੜਾ ਉਹ ਪਤਾ ਆ
ਪਰ ਕਾਫੀ ਕੁਛ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ, ਇਹਨਾਂ ਹਾਦਸਿਆਂ ਦੇ ਵਿੱਚੋਂ ਵੀ ਸਿੱਖਣ ਨੂੰ ਜਿਹੜਾ ਉਹ ਮਿਲਦਾ ਹੈ। ਬਿਲਕੁਲ ਅਸਪਨ, ਦੇਖੋ ਇਹ ਚੀਜ਼ਾਂ ਤਾਂ ਮਤਲਬ ਕਿ ਕਹਿੰਦੇ ਨੇ ਨਾ ਵੀ ਆਪਾਂ ਦੂਜੇ ਦੀ ਗਲਤੀ ਤੋਂ ਆਪਾਂ ਸਿੱਖ ਸਕਦੇ ਹਾਂ। ਸੋ ਇਹ ਸਾਰੀਆਂ ਗੱਲਾਂ ਜਿਹੜੀਆਂ ਉੱਥੇ ਹੀ ਆਉਂਦੀਆਂ ਹੈ ਕਿ ਜੇ ਤੁਸੀਂ ਕੋਈ ਗਲਤੀ ਕਰਦਾ ਹੈਗਾ ਉਹਨੂੰ ਜੱਜ ਕਰੋ, ਉਹਨੂੰ ਦੇਖੋ, ਧਿਆਨ ਨਾਲ ਸਮਝੋ, ਤੇ ਫਿਰ ਦੇਖੋ ਵੀ ਉਹਦੇ 'ਚ ਕੀ ਚੀਜ਼ਾਂ ਜਿਹੜੀਆਂ ਗਲਤ ਹੋਈਆਂ ਹੈਗੀਆਂ ਤੇ ਉਹਨਾਂ ਤੋਂ ਸਿੱਖੋ। ਬਿਲਕੁਲ। ਇਹ ਵੈਸੇ ਪ੍ਰੋਬਲਮ ਤਾਂ ਹੁਣ ਖਾਸੀ ਜ਼ਿਆਦੀ ਹੈ। ਇਹਦੇ ਵਿੱਚ ਇਕੱਲੀ ਟਰੱਕ ਹੀ ਨਹੀਂ, ਹਰਜੋਤ ਸਿੰਘ ਜੀ, ਰਮਨ ਜੀ, ਇਹਦੇ ਵਿੱਚ ਆਮ ਜਿਹੜੀਆਂ ਗੱਡੀਆਂ ਦੇ ਵਿੱਚ ਛੋਟੀਆਂ ਗੱਡੀਆਂ ਵੀ ਚਲਾਉਣ ਵਾਲੇ ਆ, ਉਹ ਵੀ ਅੱਜ ਕੱਲ੍ਹ ਬਹੁਤ ਡਿਸਟਰੈਕਟਿਡ ਡਰਾਈਵਿੰਗ ਦਾ ਸ਼ਿਕਾਰ ਜਿਹੜਾ ਉਹ ਸਾਰੇ ਜਾਣੇ ਹੈਗੇ ਨੇ। ਪੈਡੈਸਟਰੀਅਨ ਦੀਆਂ ਜਿਹੜੀਆਂ ਮੌਤਾਂ ਇੰਨੀਆਂ ਜ਼ਿਆਦੀਆਂ ਨਾਲ ਵੱਧ ਜਾਂਦੀਆਂ, ਉਹਦੇ ਵਿੱਚ ਕਿਤੇ ਨਾ ਕਿਤੇ ਡਿਸਟਰੈਕਟਿਡ ਡਰਾਈਵਿੰਗ ਦੇ ਨਾਲ ਨਾਲ ਡਿਸਟਰੈਕਟਿਡ ਵਾਕਿੰਗ ਵੀ ਜਿਹੜੀ ਉਹ ਨਾਲ ਆ ਜਾਂਦੀ ਆ। ਸੋ ਸਾਰਿਆਂ ਨੂੰ ਭਾਈ ਬੇਨਤੀ ਹੋਈ ਆ ਵੀ ਇਦਾਂ ਦੀਆਂ ਚੀਜ਼ਾਂ ਨੂੰ ਛੱਡੋ। ਆਪਾਂ ਯਾਦ ਹੋਣਾ ਰਮਨ ਜੀ, ਹਰਜੋਤ ਜੀ, ਆਪਾਂ ਕਿੰਨੀ ਦੀ ਗੱਲ ਕੀਤੀ ਜਾਂ ਵੀਡੀਓਜ਼ ਦੇਖੀਆਂ ਵੀ ਲੋਕ ਟਿਕਟੌਕ ਬਣਾ ਰਹੇ ਆ ਤੇ ਸਟੀਅਰਿੰਗ ਤੇ ਬੈਠਾ ਨਹੀਂ ਜਾਂ ਸਟੀਅਰਿੰਗ ਤੇ ਲੱਤ ਰੱਖੀਆਂ ਆ। ਸੋ ਉਦਾਂ ਦੀਆਂ ਚੀਜ਼ਾਂ ਤਾਂ ਆ ਬੈਲ ਮੁਝੇ ਮਾਰ ਵਾਲੀ ਗੱਲ ਜਿਹੜੀ ਆ ਉਹ ਬਣ ਜਾਂਦੀ ਆ। ਜੀ ਬਿਲਕੁਲ। ਸੋ ਐਰੀਜ਼ੋਨਾ ਵਾਲੀ ਖਬਰ ਆਪਾਂ ਸਾਂਝੀ ਕੀਤੀ ਸੀ, ਜੇ ਮਿਸ ਕਰ ਗਏ ਸਰੋਤੇ। ਐਰੀਜ਼ੋਨਾ ਦੇ ਵਿੱਚ ਇੱਕ ਟਰੱਕ ਡਰਾਈਵਰ ਸੀਗਾ ਚੈਂਡਲਰ ਦੇ ਵਿੱਚ, ਉਹ ਟਿਕਟੌਕ ਵੀਡੀਓਜ਼ ਦੇਖਦਾ ਜਾਂਦਾ ਸੀ। 55 ਮੀਲ ਪਰ ਆਵਰ ਦੇ ਹਿਸਾਬ ਨਾਲ ਉੱਥੇ ਸਪੀਡ ਸੀ, 68 ਮੀਲ ਤੇ ਉਹ ਜਾ ਰਿਹਾ ਸੀ, ਜਦੋਂ ਉਸਨੇ ਖੜੀ ਕਾਰ ਦੇ ਵਿੱਚ ਜਿਹੜੇ ਆ ਉਹ ਟਰੱਕ ਚਾੜ ਦਿੱਤਾ, ਜਾਂ ਸਲੋ ਕਾਰ ਸੀ। ਡੈਨੀ ਟਾਈਨਰ ਨਾਮ ਦਾ 38 ਸਾਲਾਂ ਦਾ ਜਿਹੜਾ, ਉਹਨੂੰ 22.5 ਸਾਲ ਦੀ ਸਜ਼ਾ ਹੋਈ ਆ। 5 ਕਾਊਂਟ ਉਹਦੇ ਤੇ ਨੈਗਲੀਜੈਂਟ ਹੋਮੋਸਾਈਡ ਮੈਰੀਕੋਪਾ ਕਾਉਂਟੀ ਦੇ ਅਟਾਰਨੀ ਜਨਰਲ ਆਫਿਸ ਨੇ ਲਾਏ ਹੈਗੇ ਆ, ਤੇ 6 ਵਹੀਕਲਸ ਇਨਵੋਲਵ ਸੀ। ਹੁਣ ਤੁਸੀਂ ਸੋਚੋ ਵੀ ਜੇ ਮੰਨ ਲਓ ਆਪਾਂ ਹਾਈਵੇ 99 ਤੇ ਜਾ ਰਹੇ ਹਾਂ ਜਾਂ 5 ਤੇ ਜਾ ਰਹੇ ਹਾਂ, ਆਪਾਂ ਮੋਰੇ ਦੇਖ ਰਹੇ ਹਾਂ ਹਨਾ ਵੀ ਅੱਗੇ ਟ੍ਰੈਫਿਕ ਕਿੱਦਾਂ, ਪਿੱਛੇ ਨਹੀਂ ਦੇਖ ਰਹੇ ਵੀ ਬੰਦਾ ਬੜਾ ਸੋਹਣਾ ਚੱਲ ਰਿਹਾ ਹਾਈਵੇ ਤੇ ਪਿੱਛੋਂ ਇੰਨੀ ਸਪੀਡ ਤੇ ਟਰੱਕ ਆ ਕੇ 6 ਕਾਰਾਂ ਨੂੰ ਰਗੜਦਾ ਹੈ ਤੇ ਕੀ ਬਣੂਗਾ। ਸੋ 22.5 ਸਾਲਾਂ ਦੀ ਇਸ ਡਰਾਈਵਰ ਨੂੰ ਸਜ਼ਾ ਹੋਈ ਹੈਗੀ ਆ। ਹਾਲਾਂਕਿ ਮੇਰੇ ਹਿਸਾਬ ਨਾਲ ਇਹ ਵੀ ਬਹੁਤ ਘੱਟ ਸਜ਼ਾ ਆ ਇੰਨੇ ਬੰਦਿਆਂ ਦੀ ਮੌਤ ਦੀ। ਤੇ ਇਦਾਂ ਦੀਆਂ ਜਿਹੜੀਆਂ ਇਨਸੀਡੈਂਟਸ ਬਹੁਤ ਹੁੰਦੀਆਂ। ਜਿਹੜੀ ਤੁਸੀਂ ਦੂਸਰੀ ਖਬਰ ਸਾਂਝੀ ਕੀਤੀ ਸੀ ਉਹ ਮਿਸ਼ੀਗਨ ਦੀ ਆ। ਮਿਸ਼ੀਗਨ 'ਚ ਕੱਲ ਇਹ ਐਕਸੀਡੈਂਟ ਵਾਪਰਿਆ ਜਦੋਂ ਡਰਾਊਜ਼ੀ ਸੀ ਡਰਾਈਵਰ, ਉਸਨੇ ਦੂਜੇ ਟਰੱਕ ਦੇ ਵਿੱਚ ਤੇ ਲੱਕਲੀ ਕਹਿੰਦੇ ਸ਼ੀਸ਼ਾ ਤੋੜ ਕੇ ਉਹ ਬਾਹਰ ਨਿਕਲ ਗਿਆ ਤੇ ਥੋੜੇ ਬਹੁਤੇ ਬਰਨ ਹੋਏ ਆ, ਬਚ ਗਿਆ। ਸੋ ਇਹ ਜਿਹੜੀ ਆ ਬਹੁਤ ਹੀ ਖਤਰਨਾਕ ਜਿਹੜੀ ਚੀਜ਼ ਚੱਲ ਰਹੀ ਹੈਗੀ ਆ। ਆਪਾਂ ਜਿਹੜੇ ਖਾਸ ਕਰਕੇ ਟਰੱਕਿੰਗ ਦੇ ਵਿੱਚ ਹੈਗੇ ਆ, ਜਿਨ੍ਹਾਂ ਦੇ ਪਰਿਵਾਰ ਆ, ਹਸਬੈਂਡ ਵਾਈਫ, ਨਿਆਣੇ ਆ, ਪੇਰੈਂਟਸ ਆ, ਜਿਹੜਾ ਵੀ ਕੋਈ ਬੰਦਾ ਇਨਵੋਲਵ ਆ, ਉਹਨਾਂ ਨੂੰ ਤੁਸੀਂ ਇਹ ਕਹੋ ਭਾਈ ਜੇ ਨੀਂਦ ਆਉਂਦੀ ਆ, ਥੱਕੇ ਹੋਏ ਆ, ਤੇ ਕਿਤੇ ਸੌ ਜਾਓ ਲੱਗ ਕੇ ਹਨਾ, ਜਿੱਥੇ ਕਿਤੇ ਟਰੱਕ ਸਟਾਪ ਹੈਗਾ ਜਾਂ ਗੈਸ ਸਟੇਸ਼ਨ ਹੈਗਾ। ਸੋ ਤੇ ਦੂਸਰਾ ਜਿਹੜਾ ਆ ਟਿਕਟੌਕ, ਸੋਸ਼ਲ ਮੀਡੀਆ, ਇਹ ਤੋਂ ਬਚੋ। ਵੈਸੇ ਹੀ ਜਿਹੜਾ ਸੋਸ਼ਲ ਮੀਡੀਆ ਆ, ਇਸ ਨੇ ਪੂਰੀ ਦੁਨੀਆ ਦੇ ਵਿੱਚ ਜਿਹੜਾ ਸੋਸ਼ਲ ਸਿਸਟਮ ਆ, ਸੋਸ਼ਲ ਜਿਹੜਾ ਇਨਫਰਾਸਟ੍ਰਕਚਰ ਆ ਸਾਡਾ, ਉਹ ਸਾਰਾ ਮੈਸ ਅਪ ਪੂਰੀ ਦੁਨੀਆ ਦਾ ਹੀ। ਹੁਣ ਈਵਨ ਅਮਰੀਕਾ ਦੇ ਕੈਲੀਫੋਰਨੀਆ ਸਟੇਟ ਦੇ ਗਵਰਨਰ ਨੂੰ ਇਹ ਕਹਿਣਾ ਪੈ ਰਿਹਾ ਵੀ ਜਿਹੜੇ ਸਕੂਲਾਂ ਦੇ ਵਿੱਚ ਬੱਚਿਆਂ ਦੇ ਜਿਹੜੇ ਫੋਨ ਆ ਉਹ ਬੰਦ ਹੋਣੇ ਚਾਹੀਦੇ। ਕਈ ਸਕੂਲਾਂ ਵਾਲਿਆਂ ਨੇ ਬੰਦ ਵੀ ਕਰ ਦਿੱਤੇ ਹੈਗੇ। ਸਹੀ ਗੱਲ ਜੀ। ਤੇ ਇੱਕ ਹੋਰ ਖਬਰ ਹੈਗੀ ਆ, ਜਿਹੜੀ ਜੁਲਾਈ ਦੇ ਵਿੱਚ ਜਿਹੜਾ ਟ੍ਰੇਲਰ ਆਰਡਰ ਹੈਗੇ ਆ ਉਹ 37% ਸਲੋ ਹੋਏ ਆ ਐਜ਼ ਕੰਪੈਰੇਟਿਵ ਟੂ ਲਾਸਟ ਈਅਰ ਦੇ। ਜੁਲਾਈ ਦੇ ਵਿੱਚ ਈਅਰ ਓਵਰ ਈਅਰ ਲਾਸਟ ਈਅਰ ਜਿਹੜੇ ਆ 7200, ਇਸ ਸਾਲ ਜਿਹੜੇ ਆ 7200 ਯੂਨਿਟ ਜਿਹੜੇ ਆ ਉਹ ਸੈਲ ਹੋਏ ਆ। 7200 ਯੂਨਿਟ ਲਾਸਟ ਈਅਰ ਸੈਲ, ਹੁਣ 6300 ਯੂਨਿਟ ਸੈਲ ਹੋਏ ਆ। ਸੀਜ਼ਨਲੀ ਜਿਹੜੇ ਐਡਜਸਟ ਹੈਗੇ ਟੋਟਲ 10,300 ਯੂਨਿਟ। ਸੋ ਇਹ 37% ਦਾ ਸਲੋ ਡਾਊਨ ਟ੍ਰੇਲਰ ਮਾਰਕੀਟ ਦੇ ਵਿੱਚ ਦੇਖਿਆ ਜਾ ਰਿਹਾ, ਜਿਹੜਾ ਕਿ ਕਾਫੀ ਐਕਸਟੈਂਸਿਵ ਹੈਗਾ। ਇਸ ਵੇਲੇ ਦੇ ਜਿਹੜਾ ਆਹ ਟਾਈਮ ਹੈਗਾ ਆ, ਇਹ ਕਾਫੀ ਮਤਲਬ ਕਿ ਵਧੀਆ ਟਾਈਮ ਹੁੰਦਾ ਹੈ ਕਿ ਨੈਕਸਟ ਈਅਰਲੀ ਟ੍ਰੇਲਰ ਆਰਡਰ ਹੁੰਦੇ ਆ, ਪਰ ਸਾਰੀਆਂ ਸੂਰਤ ਹਾਲ ਦੇਖਦੇ ਹੋਏ ਆਈ ਥਿੰਕ ਕਿ ਕਾਫੀ ਸਲੋ ਹੈਗਾ। ਜੀ ਜੀ, ਆਪਣੇ ਨਾਲ ਕੁਝ ਕਾਲਰ ਵੀ ਜੁੜ ਰਹੇ, ਆਪਾਂ ਉਹਨਾਂ ਦੇ ਵੀ ਜਿਹੜੀ ਗੱਲ ਸੁਣਦੇ ਹਾਂ, ਵਿਚਾਰ ਸੁਣਦੇ ਹਾਂ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ। ਸਟੂਡੀਓ ਦੇ ਵਿੱਚ ਨੰਬਰ ਹੈ 408 272 5200। ਓਂਕਾਰ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਜੀ ਸਤਿ ਸ਼੍ਰੀ ਅਕਾਲ ਤਿੰਨਾਂ ਭਰਾਵਾਂ ਨੂੰ। ਭਾਜੀ ਮੇਰਾ ਕੁਐਸਚਨ ਹੈ, ਜਿਹੜਾ CSA ਸਕੋਰ ਨੂੰ ਭਾਜੀ ਆਪਾਂ ਕਿੱਦਾਂ ਅਪਡੇਟ ਕਰ ਸਕਦੇ ਹਾਂ ਕਿ ਆਈ ਮੀਨ ਵੀ ਜੇ ਰੌਂਗ ਪੋਲੀ ਵਿੱਚ ਕੁਛ ਐਂਟਰੀਆਂ ਹੋਈਆਂ ਹੋਣ ਤਾਂ ਜੀ CSA ਸਕੋਰ ਦਾ ਤਾਂ ਪਹਿਲਾਂ ਸਮਝਣਾ ਜ਼ਰੂਰੀ ਹੈ ਕਿ CSA ਸਕੋਰ ਜਿਹੜਾ ਆ ਉਹ ਅਪ ਕਿੱਦਾਂ ਜਾ ਰਿਹਾ ਹੈਗਾ। ਸੋ ਸਿੰਪਲੀ ਤੁਸੀਂ ਜਿਹੜੀਆਂ CSA ਸਕੋਰ ਦੇ ਉੱਤੇ ਜਾ ਕੇ ਆਪਣੀਆਂ ਜਿਹੜੇ ਸਕੋਰ ਦੇਖਦੇ ਆ,
ਉੱਥੇ ਤੁਹਾਡੀਆਂ ਡਿਫਰੈਂਟ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਹੁੰਦੀਆਂ ਕਿ ਤੁਹਾਡੀ ਕੀ ਉਹਦੇ ਵਿੱਚ ਮਤਲਬ ਕਿ ਕਿਹੜੇ ਏਰੀਏ ਦੇ ਵਿੱਚ ਤੁਹਾਡਾ ਜਿਹੜਾ ਆ ਪ੍ਰੋਬਲਮੈਟਿਕ ਹੈਗਾ ਆ। ਸੋ ਜਿਹੜਾ ਇਹ ਚੀਜ਼ਾਂ ਹੈਗੀਆਂ ਇਹਦੇ ਵਿੱਚ ਮੈਂ ਤੁਹਾਨੂੰ ਕਹਾਂ ਕਿ ਹਰੇਕ ਇੱਕ ਜਿਹੜੀ ਚੀਜ਼ ਹੈ ਉਹਨੂੰ ਤੁਸੀਂ ਧਿਆਨ 'ਚ ਰੱਖ ਕੇ ਹੀ ਤਾਂ ਹੀ ਉਹਨੂੰ ਮਤਲਬ ਕਿ ਸਕੋਰਸ ਨੂੰ ਤੁਸੀਂ ਠੀਕ ਕਰ ਸਕਦੇ। ਮੈਂ ਤੁਹਾਨੂੰ ਇੱਕ ਸੈਕਿੰਡ ਹੀ ਦੱਸਦਾ ਹਾਂ। ਉਹਦੇ ਵਿੱਚ ਤੁਹਾਡੇ ਕੋਲ ਅਨਸੇਫ ਡਰਾਈਵਿੰਗ ਦਾ ਹੁੰਦਾ ਆ, ਕ੍ਰੈਸ਼ ਇੰਡੀਕੇਟਰ ਹੁੰਦਾ ਆ, ਆਵਰਸ ਆਫ ਸਰਵਿਸ ਆ, ਵਹੀਕਲ ਮੇਨਟੇਨੈਂਸ ਆ, ਡਰੱਗ ਐਂਡ ਅਲਕੋਹਲ ਕਲੀਨਿੰਗ ਹਾਊਸ ਦਾ ਆ ਤੇ ਡਰਾਈਵਰ ਫਿਟਨੈਸ ਦਾ ਆ। ਇਹ ਸਾਰੀਆਂ ਕੈਟੇਗਰੀਜ਼ ਹੈਗੀਆਂ। ਉਹਦੇ ਵਿੱਚ ਇਕੱਲੀ ਕੈਟੇਗਰੀਜ਼ ਦੇ ਵਿੱਚ ਤੁਹਾਡੇ ਜਾ ਕੇ ਦੇਖੋ ਕਿ ਤੁਹਾਡਾ ਕਿੱਥੇ ਕਿਸ ਪ੍ਰੋਬਲਮ ਕਰਕੇ ਤੁਹਾਡਾ ਜਿਹੜਾ ਰੇਟਿੰਗ ਆ ਉੱਪਰ ਜਾ ਰਹੀ ਹੈ। ਸਾਫ਼ ਕਹੋ ਕਿ ਜੇ ਮੈਂ ਸਿੱਧੀ ਗੱਲ ਕਹਾਂ ਕਿ ਜੇ ਆਪਣੀ ਰੇਟਿੰਗ ਜਿਹੜੀ ਆ ਉਹ ਉੱਪਰ ਜਾ ਰਹੀ ਹੈ ਉਹ ਕਿਸੇ ਰੀਜ਼ਨ ਕਰਕੇ ਆ। ਸੋ ਉਹ ਰੀਜ਼ਨ ਪਹਿਲਾਂ ਚੈੱਕ ਕਰੋ ਔਰ ਉਸ ਰੀਜ਼ਨ ਨੂੰ ਉੱਥੇ ਜਿੱਥੇ ਵੀ ਜੇ ਤੁਸੀਂ ਅਨਸੇਫ ਡਰਾਈਵਿੰਗ 'ਚ ਜਾਂਦੇ ਆ ਤੇ ਅਨਸੇਫ ਡਰਾਈਵਿੰਗ ਦੇ ਵਿੱਚ ਇੱਕ ਤੁਹਾਨੂੰ ਦਿੱਤਾ ਜਾਂਦਾ ਕਿ ਆਹ ਇੰਡਸਟਰੀ ਸਟੈਂਡਰਡ ਹੈਗਾ ਤੇ ਆਹ ਤੁਹਾਡੀ ਕੰਪਨੀ ਦਾ ਸਟੈਂਡਰਡ ਹੈਗਾ। ਸੋ ਉਹਦੇ ਥੱਲੇ ਫਿਰ ਵਾਇਓਲੇਸ਼ਨ ਸਮਰੀ ਆਉਂਦੀ ਹੈ, ਇਨਸਪੈਕਸ਼ਨ ਹਿਸਟਰੀ ਆਉਂਦੀ ਹੈ, ਇਨਵੈਸਟੀਗੇਸ਼ਨ ਰਿਜ਼ਲਟਸ ਆਉਂਦੇ ਆ। ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੇ ਤੁਸੀਂ ਜਾ ਕੇ ਉੱਥੇ ਚੈੱਕ ਕਰੋ ਤੇ ਤੁਹਾਨੂੰ ਪਤਾ ਲੱਗਦਾ ਕਿ ਤੁਹਾਡੀ ਕੰਪਨੀ ਦਾ ਕਿਹੜੇ ਖੇਤਰ ਦੇ ਵਿੱਚ ਤੁਸੀਂ ਰੋਂਗ ਚੱਲ ਰਹੇ ਆ। ਕੀ ਤੁਸੀਂ ਆਪਣੇ ਡਰਾਈਵਰ ਫਿਟਨੈਸ 'ਚ ਆ, ਕੀ ਤੁਸੀਂ ਆਪਣੀ ਮੇਨਟੇਨੈਂਸ 'ਚ ਆ। ਸੋ ਹਰ ਇੱਕ ਚੀਜ਼ ਦਾ ਉੱਥੇ ਤੁਹਾਨੂੰ ਡੀਟੇਲ ਦੇ ਵਿੱਚ ਸਾਰਾ ਕੁਝ ਦਿੱਤਾ ਗਿਆ। ਸੋ ਉੱਥੇ ਪਹਿਲਾਂ ਚੈੱਕ ਕਰੋ ਵੀ ਕਿਸ ਖੇਤਰ ਦੇ ਵਿੱਚ ਤੁਹਾਡੀ ਪ੍ਰੋਬਲਮ ਹੈਗੀ ਹੈ। ਸੋ ਜਿੱਥੇ ਤੁਹਾਡੀ ਪ੍ਰੋਬਲਮ ਹੈਗੀ ਆ ਉਸ ਜਗ੍ਹਾ ਤੇ ਆਪਣਾ ਅਟੈਂਸ਼ਨ ਜਿਹੜੀ ਦਿਓ। ਜੇ ਤੁਹਾਡਾ ਡਰਾਈਵਰ ਫਿਟਨੈਸ ਤੇ ਹੈਗੀ ਆ, ਤੁਹਾਡੀ ਆਊਟ ਆਫ ਸਰਵਿਸ ਜ਼ਿਆਦਾ ਆ, ਤੁਹਾਡੇ ਵਹੀਕਲ ਮੇਨਟੇਨੈਂਸ ਦੀ ਪ੍ਰੋਬਲਮ ਆ ਜਾਂ ਤੁਹਾਡੇ ਆਵਰਸ ਆਫ ਸਰਵਿਸ ਦੀ ਪ੍ਰੋਬਲਮ ਹੈ, ਕਿੱਥੇ ਪ੍ਰੋਬਲਮ ਹੈ। ਸੋ ਜਿੱਥੇ ਪ੍ਰੋਬਲਮ ਹੈਗੀ ਉਹਨੂੰ ਸੋਲਵ ਕਰੋ ਤੇ ਤੁਹਾਡਾ ਸਕੋਰ ਜਿਹੜਾ ਥੱਲੇ ਆਉਣਾ ਸ਼ੁਰੂ ਹੋ ਜਾਊਗਾ। ਸੋ ਜਿੱਦਾਂ ਭਾਜੀ ਮੇਰੀਆਂ ਇੰਸਪੈਕਸ਼ਨਾਂ ਨਹੀਂ ਹੋਈਆਂ ਸਕੇਲਾਂ ਦੇ ਉੱਪਰ ਕਦੀ, ਮਤਲਬ ਹੋਈਆਂ ਹੈ ਪਰ ਸਟਿੱਕਰ ਨਹੀਂ ਲਾਇਆ ਉਹਨਾਂ ਨੇ। ਤੇ ਵਹੀਕਲ ਮੇਨਟੇਨੈਂਸ ਦੇ ਵਿੱਚ ਆਪਸ਼ਨ 'ਚ ਮਤਲਬ 2 ਵਾਰੀ ਆਊਟ ਆਫ ਸਰਵਿਸ ਹੋਇਆ, ਉਹਦੇ 'ਚ ਹੀ ਆ ਰਹੀ ਹੈ ਦਿੱਕਤ। ਮੈਨੂੰ ਲੱਗਦਾ ਵੀ ਮੈਂ ਆਨਲਾਈਨ ਹੀ ਅਮਾਊਂਟ ਕਿਹੜੀ ਚੀਜ਼ ਕਰਕੇ ਜਿਹੜਾ ਆਊਟ ਆਫ ਸਰਵਿਸ ਹੋਇਆ। ਸੋ ਟਰਾਈ ਟੂ ਅੰਡਰਸਟੈਂਡ ਕਿ ਕਿਉਂ ਇਹ ਚੀਜ਼ ਹੋ ਰਹੀ ਹੈ। ਉੱਥੇ ਆਪਣਾ ਨੈਸ਼ਨਲ ਲੈਵਲ ਦੇਖੋ ਤੇ ਤੁਹਾਡਾ ਮੈਜਰਮੈਂਟ ਦੇਖੋ ਕਿ ਤੁਹਾਡੀ ਕਿੱਥੇ ਹੈ ਕੈਰੀਅਰ ਦੀ। ਜੇ ਤੁਹਾਨੂੰ ਲੱਗਦਾ ਕਿ ਉਹ ਨੈਸ਼ਨਲ ਲੈਵਲ ਤੋਂ ਉੱਪਰ ਆ ਤਾਂ ਡੈਫੀਨੇਟਲੀ ਤੁਹਾਡਾ ਸਕੋਰ ਜਿਹੜਾ ਉਹ ਥੱਲੇ ਜਾਣਾ ਹੈਗਾ। ਦੈਨ ਹਰ ਇੱਕ ਟਿਕਟ ਦਾ ਸੀਵੀਅਰਟੀ ਲੈਵਲ ਹੈਗਾ ਉਹਦੇ ਵਿੱਚ। ਹਰ ਇੱਕ ਟਿਕਟ ਕੋਈ ਵੀ ਹੈ ਨਹੀਂ ਕੰਪਨੀ ਕੋਲ ਟਿਕਟ ਕੋਈ ਵੀ ਨਹੀਂ, ਸਿਰਫ ਆਊਟ ਆਫ ਸਰਵਿਸ ਦੋ ਵਾਰੀ ਆ। ਆਊਟ ਆਫ ਸਰਵਿਸ ਟਿਕਟ ਹੀ ਆ, ਆਊਟ ਆਫ ਸਰਵਿਸ ਵਾਇਓਲੇਸ਼ਨ ਕਰਕੇ ਹੀ ਹੈ ਨਾ। ਟਿਕਟ ਦਾ ਮਤਲਬ ਇਹ ਨਹੀਂ ਕਿ ਤੁਹਾਨੂੰ ਟਿਕਟ ਮਿਲੀ ਹੈ, ਤੁਹਾਡੀ ਆਊਟ ਆਫ ਸਰਵਿਸ ਹੈ ਤੇ ਉਹ ਬਿਗ ਵਾਇਓਲੇਸ਼ਨ ਹੈ ਤੁਹਾਡੀ। ਪਰ ਉਹ ਸੇਮ ਟਾਈਮ ਤੇ ਭਾਈ ਸਕੇਲ ਤੇ ਫਿਕਸ ਸੀਗੀ, ਟਾਇਰ ਫਲੈਟ ਸੀਗਾ, ਇੱਕ ਵਾਰੀ ਬ੍ਰੇਕਾਂ ਐਡਜਸਟਮੈਂਟ ਸੀਗੀਆਂ, ਹੋਰ ਕੁਝ ਨਹੀਂ ਹੈਗਾ। ਡਸਨਟ ਮੈਟਰ ਭਾਜੀ, ਡਸਨਟ ਮੈਟਰ। ਸੋ ਇਹਦੇ ਲਈ ਫਿਰ ਉਹਨੇ ਚਲੋ that is the reason ਕਿ ਤੁਹਾਨੂੰ ਉਹ ਕਹਿੰਦੇ ਕਿ ਜਦੋਂ ਟਰੱਕ ਤੁਹਾਡੇ ਯਾਰਡ 'ਚ ਆਉਂਦਾ ਆ ਯੂ ਨੀਡ ਟੂ ਚੈੱਕ ਦਾ ਟਰੱਕ, ਯੂ ਨੀਡ ਟੂ ਡੂ ਪ੍ਰੀ ਇੰਸਪੈਕਸ਼ਨ। ਜੇ ਟਾਇਰ ਪੈਂਚਰ ਆ ਜਾਂ ਬ੍ਰੇਕਸ ਦਾ ਪ੍ਰੋਬਲਮ ਹੈਗੀ ਆ that needs to be done in ਪ੍ਰੀ ਇੰਸਪੈਕਸ਼ਨ ਜਾਂ ਤੁਹਾਡੇ ਯਾਰਡ ਦੇ ਵਿੱਚ ਪਹਿਲਾਂ। ਸੋ ਉਹ ਚੀਜ਼ਾਂ ਨੂੰ ਜੇ ਆਪਾਂ ਕਹੀਏ ਨਾ ਸਿਰਫ ਇਹਨਾਂ ਚੀਜ਼ਾਂ ਕਰਕੇ ਮੈਨੂੰ ਕੀਤਾ ਤੇ ਉਹ ਚੀਜ਼ਾਂ ਕਿਉਂ ਹੋਈਆਂ ਆ ਉਹ ਦੇਖਣ ਦੀ ਲੋੜ ਆ। ਤੇ ਬਾਕੀ ਹੋਰ ਸਾਰੇ ਜਿਹੜੇ ਏਰੀਆਜ਼ ਆ ਉੱਤੇ ਨਜ਼ਰ ਮਾਰੋ ਤੇ ਉਹਨੂੰ ਦੇਖੋ ਵੀ ਉਹਨੂੰ ਤੁਸੀਂ ਕਿੱਦਾਂ ਠੀਕ ਕਰ ਸਕਦੇ। ਠੀਕ ਹੈ ਜੀ। ਇਹਦੀ ਇੰਸਪੈਕਸ਼ਨ ਦੁਬਾਰਾ ਹੋ ਸਕਦੀ ਭਾਜੀ? ਵੋਲੰਟਰਲੀ ਕਰਦੇ ਅੱਜ ਕੱਲ੍ਹ? ਨਹੀਂ ਭਾਜੀ, ਵੋਲੰਟਰੀ ਨਹੀਂ ਕਰਦੇ ਹੈਗੇ, ਪਰ ਡੈਫੀਨੇਟਲੀ ਤੁਸੀਂ ਯੂ ਨੀਡ ਟੂ ਪੇ। ਇਹ ਆਪਾਂ ਦੇਖੋ ਹੁਣ ਇੱਥੇ ਤੁਸੀਂ ਟਰਾਈ ਕਰ ਰਹੇ ਹੋ ਕਿ ਫਟਾਫਟ ਉੱਤੇ ਆਪਾਂ ਮਤਲਬ ਕਿ ਬੈਂਡੇਜ ਲਾ ਕੇ ਉਹਨੂੰ ਠੀਕ ਕਰ ਲਈਏ। ਇਹ ਇੱਦਾਂ ਨਹੀਂ ਹੁੰਦਾ। ਇਹ ਕ੍ਰੈਡਿਟ ਸਕੋਰ ਵਾਂਗੂ ਜਿੱਦਾਂ ਆਪਣਾ ਪਰਸਨਲ ਕ੍ਰੈਡਿਟ ਸਕੋਰ ਆ, ਉਹ ਇੱਕ ਵਾਰੀ ਪੇਮੈਂਟ ਲੇਟ ਹੋ ਜਾਵੇ ਫਿਰ ਉਹਨੂੰ ਕਈ ਮਹੀਨੇ ਲੱਗ ਜਾਂਦੇ ਆ ਉਹਨੂੰ ਰਿਕਵਰ ਕਰਨ ਨੂੰ। ਸੋ ਇੱਦਾਂ ਹੀ ਇਹ ਚੀਜ਼ਾਂ ਹੈਗੀਆਂ। ਓਵਰ ਦਾ ਟਾਈਮ ਜਦੋਂ ਤੁਸੀਂ ਬਾਹਰ ਰੋਡ ਦੇ ਉੱਤੇ ਜਾਓਗੇ, ਓਵਰ ਦਾ ਟਾਈਮ ਤੁਹਾਡੀ ਇੰਸਪੈਕਸ਼ਨਾਂ ਹੋਣਗੀਆਂ, ਓਵਰ ਦਾ ਟਾਈਮ ਤੁਹਾਡਾ ਸਾਰਾ ਕੁਝ ਠੀਕ ਹੋਊਗਾ ਤਾਂ ਜਾ ਕੇ ਸਕੋਰ ਤੁਹਾਡਾ ਥੱਲੇ ਆਊਗਾ। ਜੀ ਠੀਕ ਹੈ ਭਾਜੀ, ਥੈਂਕ ਯੂ ਜੀ, ਮਿਹਰਬਾਨੀ ਜੀ। ਬਾਕੀ ਜੇ ਤੁਹਾਨੂੰ ਕੋਈ ਲੱਗਦਾ ਕਿ ਤੁਹਾਡੀ ਕੋਈ ਵਿਦਆਊਟ ਐਨੀ ਰੀਜ਼ਨ ਤੁਹਾਨੂੰ ਕੋਈ ਇੱਦਾਂ ਦੀ ਚੀਜ਼ ਹੋਈ ਹੈ ਜਾਂ ਤੁਹਾਡਾ ਕੋਈ ਇੱਦਾਂ ਦੀ ਚੀਜ਼ ਹੈ ਤੇ ਤੁਸੀਂ ਸਾਨੂੰ ਜਿਹੜਾ ਆ ਉਹ ਟੈਕਸਟ ਕਰ ਸਕਦੇ ਆ 5597018000 ਦੇ ਉੱਤੇ। ਤੇ ਅਸੀਂ ਜਿਹੜੇ ਸਾਡੇ ਬੰਦੇ ਹੈਗੇ ਜਿਹੜੇ ਕੰਪਲਾਇੰਸ ਵਾਲੇ ਹੈਗੇ ਉਹਨਾਂ ਨਾਲ ਤੁਹਾਡੇ ਨਾਲ ਗੱਲ ਕਰਵਾ ਸਕਦੇ ਜੀ। ਠੀਕ ਹੈ ਜੀ। ਅਮਰਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਵਾਂ ਭਰਾਵਾਂ ਜੀ, ਤਿੰਨਾਂ ਭਰਾਵਾਂ ਦੀ ਸੌਰੀ। ਸਤਿ ਸ਼੍ਰੀ ਅਕਾਲ। ਭਾਜੀ ਤੁਸੀਂ ਗੱਲ ਕੀਤੀ ਸੀਗੀ ਬ੍ਰੋਕਰ ਤੇ ਕੈਰੀਅਰ ਦੀ ਹੈ ਨਾ। ਸਾਰੇ ਬ੍ਰੋਕਰ ਮਾੜੇ ਨਹੀਂ, ਸਾਰੇ ਬ੍ਰੋਕਰ ਚੰਗੇ ਨਹੀਂ, ਨਾਲੇ ਸਾਰੇ ਕੈਰੀਅਰ ਚੰਗੇ, ਸਾਰੇ ਕੈਰੀਅਰ ਮਾੜੇ ਵੀ ਨਹੀਂ ਹੈ ਨਾ। ਪਰ ਮੇਰੀ 7-8 ਸਾਲ ਪਹਿਲਾਂ ਐਕਸਪੀਰੀਅੰਸ ਹੋਈ ਸੀ ਇੱਕ ਮਾੜੇ ਬ੍ਰੋਕਰ ਨਾਲ। ਜਿੱਦਾਂ ਉਹਨੇ ਡਿਸਪੈਚ ਮੈਨੂੰ ਕੀਤਾ ਸੀਗਾ ਵਾਸ਼ਿੰਗਟਨ ਤੋਂ
ਲੋਡ ਸੀਗਾ ਵਾਸ਼ਿੰਗਟਨ ਵਿੱਚ ਹੀ ਸੀਗਾ, 4-5 ਘੰਟੇ ਦੂਰ ਸੀਗਾ। ਉਹਨੇ ਮੈਨੂੰ ਦੱਸਿਆ ਵੀ ਤੇਰੀ ਇੰਨੇ ਵਜੇ ਅਪੁਆਇੰਟਮੈਂਟ ਆ, ਤੂੰ ਅੱਜ ਲੋਡ ਚੱਕਣਾ। ਮੈਂ ਟਰੱਕ ਉੱਥੋਂ ਭਜਾਇਆ ਸਪੋਕਨ ਤੋਂ ਨਾ ਲੋਡ ਚੱਕਣ ਨੂੰ ਨਾ। ਜਦੋਂ ਮੈਂ ਉੱਥੇ ਸ਼ਿਪਰ ਦੇ ਗਿਆ, ਉਹ ਕਹਿੰਦਾ ਤੇਰੀ ਤਾਂ ਅਪੁਆਇੰਟਮੈਂਟ ਹੈਗੀ ਅੱਜ, ਤੇਰੀ ਅਪੁਆਇੰਟਮੈਂਟ ਤਾਂ ਕੱਲ੍ਹ ਨੂੰ ਆ। ਫਿਰ ਮੈਂ ਬਰੋਕਰ ਨੂੰ ਫੋਨ ਕੀਤਾ, ਮੈਂ ਕਿਹਾ ਸ਼ਿਪਰ ਆਹ ਗੱਲ ਦੱਸਦਾ ਨਾ, ਮੈਂ ਕਿਹਾ ਭੈਣ ਲੇ ਓਵਰ ਲੈਣਾ ਜਿੱਦਾਂ, ਤੂੰ ਮੈਨੂੰ ਭਜਾਇਆ ਵੀ ਨਾਲੇ ਨਾ, ਮੋਰੇ ਲੋਡ ਵੀ ਨਹੀਂ ਰੈਡੀ ਮੇਰਾ। ਉਹ ਪਤਾ ਨਹੀਂ ਉਹਦੇ ਦਿਮਾਗ ਨੂੰ ਕੀ ਹੋਇਆ ਨਾ ਬਰੋਕਰ ਦੇ, ਮੈਨੂੰ ਮੋਰੇ ਗਾਲਾਂ ਕੱਢਣ ਲੱਗ ਪਿਆ। ਇੰਨੇ ਕਈ ਮਾੜੇ ਆ ਬਰੋਕਰ ਨਾ, ਪਤਾ ਨਹੀਂ ਕਈ ਨਾ ਸੋਚਦੇ ਆ ਵੀ ਇਹ ਇੰਡੀਅਨ ਆ ਨਾ, ਇਹਨਾਂ ਕੋਲ ਪਤਾ ਨਹੀਂ ਨਾ। ਫਿਰ ਜਦੋਂ ਮੈਂ ਬਹੁਤ ਘੱਟ ਗਾਲ ਕੱਢਦਾ ਨਾ, ਪਰ ਉਹਨੂੰ ਮੇਰੇ ਵੱਲੋਂ ਵੀ ਗਾਲਾਂ ਚੰਗੀਆਂ ਸੁਣਨੀਆਂ ਪਈਆਂ ਨਾ। ਫਿਰ ਜਦੋਂ ਸਾਰਾ ਕੁਝ ਹੋ ਗਿਆ ਨਾ, ਮੈਨੂੰ ਕਹਿੰਦਾ ਮੈਂ ਸੌਰੀ ਆ ਵੀ ਮੈਂ ਗਲਤ ਬੋਲਿਆ ਨਾ, ਮੈਂ ਗਾਲਾਂ ਕੱਢੀਆਂ ਤੈਨੂੰ ਹੈ ਨਾ। ਮੈਂ ਕਿਹਾ ਤੈਨੂੰ ਇਹ ਪਹਿਲਾਂ ਸੋਚਣਾ ਚਾਹੀਦਾ ਜਦੋਂ ਨਾ ਗਾਲਾਂ ਕੱਢਣ ਤੋਂ ਪਹਿਲਾਂ, ਵੀ ਮੈਂ ਤੇਰਾ ਇਸ ਟਾਈਮ ਤੇਰਾ ਲੋਡ ਨਹੀਂ ਚੱਕਣਾ। ਜੇ ਕੋਈ ਤੂੰ ਮਰਜ਼ੀ ਕਰ ਲਾ, ਜਿੰਨੇ ਮਰਜ਼ੀ ਪੈਸੇ ਦੇ ਦੇ ਨਾ। ਫਿਰ ਉਹਨੇ ਬੜੇ ਮੇਰੇ ਟਰੈਕ ਖੇਲੇ ਨਾ, ਫਿਰ ਦੁਬਾਰਾ ਫੋਨ ਕੀਤਾ ਵੋਇਸ ਚੇਂਜ ਕਰਕੇ ਨਾ ਵੀ ਫਿਰ ਹੋਰ ਕੋ ਜਾਣਾ। ਪਰ ਮੈਂ ਕਿਹਾ ਅਸੀਂ ਨਿਆਣੇ ਨਹੀਂ ਹੈ ਨਾ ਬਈ ਤੂੰ ਇੱਦਾਂ ਟਰਾਈ ਕਰਦਾ ਮੈਨੂੰ ਫੂਲ ਕਰਨ ਨੂੰ। ਸੋ ਮੈਂ ਇੱਦਾਂ ਆਪਾਂ ਨੂੰ ਸਟੈਂਡ ਲੈਣਾ ਪੈਂਦਾ ਕਦੇ। ਜੇ ਆਪਾਂ ਨੂੰ ਕੋਈ ਅਬਿਊਜ਼ ਕਰਦਾ ਨਾ, ਆਪਾਂ ਉਹਨਾਂ ਡੀਲ ਨਾ ਕਰੀਏ। ਕਿਸੇ ਦਾ ਫਰਜ਼ ਨਹੀਂ ਕਿਸੇ ਨੂੰ ਡਿਸਰਿਸਪੈਕਟ ਕਰਨ ਨੂੰ ਜੀ। ਸੋ ਮੈਨੂੰ ਹਾਂਜੀ, ਮੈਨੂੰ ਅਗਲੇ ਦਿਨ ਲੋਡ ਹੋਰ ਬ੍ਰੋਕਰ ਤੋਂ ਸੇਮ ਰੇਟ ਤੇ ਮਿਲ ਗਿਆ, ਸਾਰਾ ਕੁਝ ਮਿਲ ਗਿਆ ਨਾ। ਉਹਨਾਂ ਨੂੰ ਪਤਾ ਲੱਗ ਗਿਆ ਨਾ ਬਈ ਇਹ ਸਟੈਂਡ ਕਰ ਸਕਦੇ ਆ। ਨਾਲੇ ਉਹ ਮੈਨੂੰ ਬ੍ਰੋਕਰ ਦਾ ਨਾਮ ਵੀ ਪਤਾ ਨਾ ਕਰਕੇ, ਜਿਹੜਾ ਅੱਗੇ ਰੇਡਰਸ ਓਨਰ ਹੁੰਦਾ ਐਲ ਡੇਵਿਸ, ਉਹਦਾ ਨਾਮ ਵੀ ਐਲ ਡੇਵਿਸ ਸੀਗਾ। ਉਹ ਹਾਏ ਉਹਦੀ ਕੋਈ ਬ੍ਰੋਕਰ ਕੰਪਨੀ ਸੀਗੀ। ਸੋ ਆਪਾਂ ਨੂੰ ਕਰਕੇ ਸਟੈਂਡ ਲੈਣਾ ਪੈਂਦਾ। ਇਹ ਸੋਚਦੇ ਆ ਵੀ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਹੈ ਨਾ, ਪਰ ਦੋਨੇ ਪਾਸੇ ਆ। ਜਿੱਦਾਂ ਆਪਾਂ ਉਹਨਾਂ ਦੀ ਵੀ ਲੋੜ ਵੀ ਆ, ਉਹਨਾਂ ਨੂੰ ਆਪਣੀ ਵੀ ਲੋੜ ਆ। ਸੋ ਰਿਸਪੈਕਟ ਦੋਨੇ ਪਾਸੇ ਚਾਹੀਦੀ ਆ। ਧੰਨਵਾਦ ਇਹਨਾਂ ਭਰਾਵਾਂ ਦੀ। ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ। ਅਗਲੀ ਜਿਹੜੀ ਗੱਲ ਰਮਨ ਜੀ ਕਰੀਏ, ਆਈ ਥਿੰਕ ਐਵਰੀ ਵੀਕ ਦੀ ਹੋਈ ਗੱਲ ਬਣ ਗਈ ਹੈ ਹਰਜੋਤ ਜੀ। ਪਿਛਲੇ 2 ਜਿਹੜੇ ਨਸ਼ੇ ਦੀਆਂ ਖੇਪਾਂ ਫੜੀਆਂ ਥੋੜ੍ਹੀਆਂ ਕਹਿ ਲਓ ਵੀ ਚਲੋ ਪਹਿਲਾਂ ਵੀ ਸੁਣੀਆਂ, ਪਰ ਹੁਣ ਅਚਨਚੇਤੇ ਹਫ਼ਤੇ 'ਚ 2 ਆ ਗਈਆਂ। ਸੈਲਰੀ ਜਿਹੜੀ ਆਪਾਂ ਖਾਂਦੇ ਆ, ਉਹਦੇ ਵਿੱਚ ਜਿਹੜਾ ਮੈਕਸੀਕੋ ਤੋਂ ਆ ਰਿਹਾ ਸੀਗਾ ਸੈਲਰੀ ਦਾ ਸਮਾਨ, ਉਹਦੇ ਵਿੱਚ ਨਾਲ ਮੈਥ ਆਈ, ਤੇ ਕੱਲ ਹਦਵਾਣਿਆਂ ਦੇ ਰੂਪ ਦੇ ਵਿੱਚ ਜਿਹੜੀ ਆ ਉਹ ਮੈਥ ਜਿਹੜੀ ਉਹ ਲਿਆਂਦੀ, ਜਿਹੜੀ ਉਹ ਜਾ ਰਹੀ ਸੀ। ਇੱਦਾਂ ਵੀ ਹੋ ਸਕਦਾ ਰਮਨ ਜੀ ਕਈ ਵਾਰੀ ਵੀ ਜਿਹੜਾ ਬੰਦਾ ਲੋਡ ਚੱਕਣ ਜਾਂਦਾ, ਕਿਉਂਕਿ ਇਹ ਹਦਾਇਤਾਂ ਤਾਂ ਦਿੰਦੇ ਆ ਵੀ ਭਾਈ ਜਦੋਂ ਬਾਰਡਰ ਦੇ ਨਜ਼ਦੀਕ ਹੁੰਦੇ ਆ, ਯੂ ਨੈਵਰ ਨੋ, ਤੁਹਾਡੀ ਗੱਡੀ ਦੇ ਵਿੱਚ ਕੋਈ ਵੜ ਵੀ ਸਕਦੇ ਆ, ਤੇ ਕੁਛ ਉਹਦੇ ਵਿੱਚ ਗੱਡੀ ਦੇ ਵਿੱਚ ਵੀ, ਟਰੱਕ ਦੇ ਵਿੱਚ ਵੀ ਜਿਹੜਾ ਉਹ ਲੁਕਾਇਆ ਵੀ ਜਾ ਸਕਦਾ ਆ। ਅਕਸਰ ਇਦਾਂ ਦੀਆਂ ਚੀਜ਼ਾਂ ਹੋ ਜਾਂਦੀਆਂ ਜਦੋਂ, ਤਾਂ ਬੰਦਾ ਕੀ ਜਿਹੜੇ ਟਿਪਸ ਆ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖੇ, ਖਾਸ ਕਰਕੇ ਜਿਹੜੇ ਕ੍ਰਾਸ ਬਾਰਡਰ ਟਰਾਂਸਪੋਰਟੇਸ਼ਨ ਦੇ ਵਿੱਚ ਨੇ? ਬਿਲਕੁਲ ਰਾਜਕਰਨ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਕਾਫੀ ਹੁੰਦੀਆਂ ਹੈਗੀਆਂ। ਸੋ ਉੱਥੇ ਕਾਫੀ ਜਿਹੜੇ ਲੋਕੀ ਹੈਗੇ ਆ ਉਹ ਟ੍ਰੈਸਪਾਸ ਕਰ ਜਾਂਦੇ ਆ, ਜਾਂ ਤੁਹਾਡੀ ਗੱਡੀ ਦੇ ਵਿੱਚ ਪਿੱਛੇ ਆਣ ਕੇ ਵੜ ਜਾਂਦੇ ਆ, ਜਾਂ ਗੱਡੀ ਦੇ ਵਿੱਚ ਬਹਿ ਜਾਂਦੇ ਆ। ਸੋ ਉਹ ਚੀਜ਼ਾਂ ਦਾ ਬਹੁਤ ਜ਼ਿਆਦਾ ਧਿਆਨ ਜਿਹੜਾ ਰੱਖਣਾ ਚਾਹੀਦਾ। ਤੇ ਜਿਹੜਾ ਹੈਗਾ ਵੈਲ ਲਿਟ ਏਰੀਏ ਦੇ ਵਿੱਚ, ਜਿੱਥੇ ਪੂਰਾ ਚਾਨਣ ਹੋਵੇ, ਉਹ ਚੀਜ਼ਾਂ ਹੋਣ। ਪਰ ਤੁਸੀਂ ਇਹ ਸਿੰਪਲ ਜਿਹੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਬਿਲਕੁਲ ਧਿਆਨ 'ਚ ਰੱਖੋ। ਤੇ ਆਪਣੀ ਜਦੋਂ ਵੀ ਗੱਡੀ ਤੁਸੀਂ ਤੋਰਨੀ ਆ ਜਾਂ ਟਰੱਕ ਤੋਰਨਾ ਆ, ਉਦੋਂ ਇਹ ਦੇਖੋ ਵੀ ਤੁਸੀਂ ਕਿਸੇ ਐਸੇ ਏਰੀਏ 'ਚ ਤਾਂ ਨਹੀਂ ਹੈਗੇ ਜਿੱਥੇ ਲਾਗੇ ਛਾਗੇ ਕੋਈ ਆ ਕੇ ਤੁਹਾਡੇ ਟਰੱਕ ਦੇ ਵਿੱਚ ਵੜ ਸਕਦਾ, ਜਾਂ ਕੋਈ ਜ਼ਿਆਦਾ ਹੋ ਸਕਦਾ। ਟ੍ਰੇਲਰ ਚੈੱਕ ਕਰੋ, ਹਮੇਸ਼ਾ ਬੀ ਵਿਜੀਲੈਂਟ ਰਹੋ ਜਿੰਨੇ ਹੋ ਸਕਦੇ। ਜੀ ਬਿਲਕੁਲ। ਇਹ ਬਹੁਤ ਇਨਸੀਡੈਂਟਸ ਇਦਾਂ ਦੀਆਂ ਹੋਈਆਂ ਜਿਹੜੇ ਹੁਣ ਹਦਵਾਣਿਆਂ ਦੇ ਵਿੱਚ ਸੀ। ਉਹ ਤਾਂ ਉਹਨੇ ਪੇਪਰ ਹੀ ਇਦਾਂ ਦੇ ਬਣਾਏ ਸੀ ਵੀ ਸੱਚੀ ਹਦਵਾਣੇ ਲੱਗਦੇ ਸੀ ਹਨਾ। ਡਰ ਖੌਫ ਤਾਂ ਹੈ ਹੀ ਨਹੀਂ ਆ ਹੁਣ। ਇਹ ਤਾਂ ਕੋਈ ਫੜ ਹੋ ਗਿਆ ਤਾਂ ਆ, ਸੈਕੰਡਰੀ ਇੰਸਪੈਕਸ਼ਨ 'ਚ ਆ ਗਏ ਤਾਂ ਫੜ ਹੋ ਗਏ, ਤਾਂ ਪਤਾ ਲੱਗਾ। ਇੱਕ ਟਰੱਕ ਦਾ ਭਾਰ 80,000 ਪਾਊਂਡ ਤੋਂ ਵੱਧ ਸੀਗਾ ਲਿਮਿਟ ਤੋਂ, ਤਾਂ ਜਿਹੜਾ ਉਹਨੂੰ ਅੱਗੇ ਜਿਹੜਾ ਉਹ ਤੋਰਿਆ, ਤੇ ਤਾਂ ਨਹੀਂ ਤਾਂ ਪਤਾ ਨਹੀਂ ਕਿੰਨੇ ਜਿਹੜੇ ਉਹ ਲੰਘੀ ਵੀ ਜਾਂਦੇ ਹੋਣੇ ਆ। ਸੋ ਬੜੇ ਧਿਆਨ ਦੇ ਨਾਲ ਜਿਹੜਾ ਇਹ ਚੀਜ਼ਾਂ ਦੇ ਉੱਤੇ ਜਿਹੜਾ ਨਜ਼ਰ ਰੱਖਣ ਦੀ ਜਿਹੜੀ ਆ ਉਹ ਜ਼ਰੂਰਤ ਰਹਿੰਦੀ ਆ। ਤੇ ਬਾਕੀ ਰਮਨ ਜੀ, ਟਰੱਕਿੰਗ ਇੰਡਸਟਰੀ ਦੇ ਵਿੱਚ ਰੇਟਸ ਵਗੈਰਾ ਨੂੰ ਲੈ ਕੇ ਕੀ ਸਥਿਤੀ ਜਿਹੜੀ ਉਹ ਇਸ ਟਾਈਮ ਚੱਲ ਰਹੀ ਆ, ਕੀ ਪੋਜੀਸ਼ਨ ਆ? ਦੇਖੋ ਜੀ, ਨਾਰਮਲ ਇੰਡਸਟਰੀ ਰੇਟਸ ਹੈਗੇ ਆ, ਕੋਈ ਏਡਾ ਜ਼ਿਆਦਾ ਫਰਕ ਨਹੀਂ ਹੈਗਾ, ਪਰ ਡੈਫੀਨੇਟਲੀ ਲੋਡ ਬਹੁਤ ਥੋੜੇ ਹੈਗੇ ਆ, ਲੋਡ ਘੱਟ ਹੈਗੇ ਆ। ਸੋ ਇਸ ਕਰਕੇ ਜਿਹੜੇ ਰੇਟਸ ਹੈਗੇ ਆ ਉਹ ਆਪਾਂ ਨੂੰ ਏਦਾਂ ਲੱਗਦਾ ਵੀ ਜਿੱਦਾਂ ਰੇਟਸ ਦਾ ਕਾਫੀ ਫਰਕ ਹੈਗਾ। ਸੋ ਕਪੈਸਿਟੀ ਅਜੇ ਵੀ ਟਰੱਕਾਂ ਦੀ ਜ਼ਿਆਦੀ ਆ ਤੇ ਲੋਡ ਅਜੇ ਵੀ ਘੱਟ। ਤੇ ਸਪਲਾਈ ਚੇਨ ਉਹਦਾ ਠੀਕ ਚੱਲ ਰਹੀ ਹੈ? ਸਪਲਾਈ ਚੇਨ ਤਾਂ ਦੇਖੋ, ਹੁਣ ਸਪਲਾਈ ਚੇਨ ਤਾਂ ਤੁਹਾਨੂੰ ਪਤਾ ਹੀ ਆ। ਤੁਸੀਂ ਹੁਣ ਆਪਾਂ ਗੱਲ ਕੀਤੀ ਹੈ ਕਿ ਜਿਹੜੀ ਆਪਣੀ ਰੇਲ ਵਾਲੀ ਗੱਡੀ ਆ, ਰੇਲ ਵਾਲੀ ਗੱਲ ਆ ਉਹ ਕੀਤੀ ਆ ਹੁਣ, ਤੇ ਰੇਲ ਵਾਲੀ ਗੱਲ ਤੋਂ ਬਾਅਦ ਆਪਾਂ ਨੂੰ ਦੇਖਣ ਨੂੰ ਮਿਲਣਾ ਆ ਕਿ ਉਹ ਸਪਲਾਈ ਚੇਨ ਕਿੱਧਰ ਨੂੰ ਜਾ ਰਹੀ ਹੈ। ਜੀ
ਜੀ ਬਾਕੀ ਕੰਪਨੀਆਂ 'ਚ ਜਿਹੜੀ ਟਰੱਕਿੰਗ ਦੀ ਲੇ ਆਫ ਵੀ ਚੱਲ ਰਹੀ ਹੈਗੀ ਆ। ਪ੍ਰਾਈਡ ਵਾਲਿਆਂ ਦੀ ਸਿਚੁਏਸ਼ਨ ਪਤਾ ਹੀ ਆ। ਅੱਜ ਇੱਕ ਹੋਰ ਮੈਂ ਪੜ੍ਹ ਰਿਹਾ ਸੀ ਖਬਰ, ਜਿਹੜੀ ਪਰਡਿਊ ਟਰਾਂਸਪੋਰਟੇਸ਼ਨ ਆ, ਉੱਥੇ ਵੀ ਕਾਫੀ ਵੱਡੀ ਜਿਹੜੀ ਲੇ ਆਫ ਹੋਈ ਹੈਗੀ ਆ। ਕਾਫੀ ਪੁਰਾਣੀ ਕੰਪਨੀ ਸੀਗੀ, 4 ਜਨਰੇਸ਼ਨ ਤੋਂ ਕਹਿੰਦੇ ਚੱਲ ਰਹੀ ਸੀਗੀ। ਪਰਡਿਊ ਫਾਰਮ 4th ਜਨਰੇਸ਼ਨ ਫੈਮਿਲੀ ਓਨਡ US ਫੂਡ ਤੇ ਐਗਰੀਕਲਚਰ ਕੰਪਨੀ ਸੀ, ਜੋ ਕਿ ਪਰਡਿਊ ਫੂਡਸ ਤੇ ਪਰਡਿਊ ਐਗਰੀ ਬਿਜ਼ਨਸ ਰਨ ਕਰਦੇ ਆ। ਤੇ ਇਹਨਾਂ ਦੇ 476 ਡਰਾਈਵਰ ਤੇ 643 ਪਾਵਰ ਯੂਨਿਟਸ ਹੈਗੇ ਆ। ਇਹਨਾਂ ਨੇ ਕੁਝ ਡਰਾਈਵਰ ਜਿਹੜੇ ਆ ਉਹ ਲੇ ਆਫ ਕੀਤੇ ਹੈਗੇ ਜੀ। ਅਗਲੀ ਜਿਹੜੀ ਰਮਨ ਜੀ ਕਰੀਏ, ਬ੍ਰੇਕ ਸੇਫਟੀ ਵੀਕ ਕਹਿੰਦੇ ਵੀ ਆ ਰਿਹਾ 25 ਅਗਸਤ ਤੋਂ ਜਿਹੜਾ ਉਹ ਸ਼ੁਰੂ ਹੋਣਾ ਆ। ਸੋ ਇਹਦਾ ਮਤਲਬ ਇਹੀ ਆ ਵੀ ਬ੍ਰੇਕਿੰਗ ਸਿਸਟਮ ਨੂੰ ਲੈ ਕੇ ਇਹਨਾਂ ਨੇ ਜ਼ਿਆਦਾ ਜਿਹੜੀਆਂ ਚੈਕਿੰਗ ਰੱਖਣੀਆਂ। ਨਹੀਂ ਰਾਜਕਰਨ, ਇਹ ਹਰ ਵਾਰੀ ਹਰ ਸਾਲ ਹੁੰਦਾ ਆ। ਇਹ ਕੋਈ ਜ਼ਿਆਦਾ ਚੈਕਿੰਗ ਨਹੀਂ ਰੱਖੀ ਹੁੰਦੀ। ਇਹ ਸਿਰਫ ਇਹ ਹੁੰਦਾ ਕਿ ਉਸ ਸਪੈਸੀਫਿਕ ਰੀਜ਼ਨ ਦੇ ਉੱਤੇ ਹੈਗਾ ਆ, ਉਸ ਸਪੈਸੀਫਿਕ ਰੀਜ਼ਨ ਦੇ ਉੱਤੇ ਗੱਲ ਕੀਤੀ ਆ ਰਹੀ ਹੈ। ਬਟ ਉਹ ਕੋਈ ਇਹ ਨਹੀਂ ਹੁੰਦਾ ਵੀ ਕਿਸੇ ਰੀਜ਼ਨ ਲਈ ਜ਼ਿਆਦਾ ਹੈਗੀ ਜਾਂ ਕਿਸੇ ਲਈ, ਇਹ ਉੱਦਾਂ ਦੀ ਗੱਲ ਹੈਗੀ ਆ। ਤੇ ਸੋ ਸਿੰਪਲੀ ਇੱਕ ਜਿੱਦਾਂ ਆਪਾਂ ਅੱਗੇ ਨਹੀਂ ਸੀ ਗੱਲ ਕਰ ਰਹੇ ਕਿ ਅੱਗੇ ਕਾਫੀ ਉਹਦੇ ਉੱਤੇ ਸੀਗਾ ਕਿ ਜਿਹੜਾ ਦੂਸਰਾ ਆਪਣਾ ਸਿਚੁਏਸ਼ਨ ਹੈਗੀ ਆ, ਜਿੱਦਾਂ ਕਹਿ ਲਓ ਵੀ ਕਪਲਿੰਗ ਡਿਵਾਈਸ ਹੈਗੇ ਆ, ਹੋਰ ਚੀਜ਼ਾਂ ਹੈਗੀਆਂ। ਸੋ ਜਿਹੜੀਆਂ ਚੀਜ਼ਾਂ ਦੇ ਉੱਤੇ ਧਿਆਨ ਦੇਣ ਦੀ ਲੋੜ ਆ। ਸੋ ਇਹ ਬ੍ਰੇਕ ਵੀਕ ਹਰ ਸਾਲ ਹੀ ਹੁੰਦਾ ਆ। ਸੋ ਇਹ ਕੋਈ ਬਈ ਨਵਾਂ ਨਹੀਂ ਹੋ ਰਿਹਾ, ਪਰ ਹਰ ਸਾਲ ਹੁੰਦਾ ਆ। ਪਰ ਇਹਦੇ ਨਾਲ ਆ ਕਿ ਕਿਤੇ ਨਾ ਕਿਤੇ ਸਪੈਸੀਫਿਕ ਚੀਜ਼ ਦੇ ਉੱਤੇ ਧਿਆਨ ਦਿੱਤਾ ਜਾਂਦਾ ਆ। ਠੀਕ ਹੈ ਜੀ। ਸੌਰੀ, ਅੱਜ ਮੇਰਾ ਜਿਹੜਾ ਆ ਥੋੜਾ ਜਿਹਾ ਧਿਆਨ ਘੱਟ ਆ ਕਿਉਂਕਿ ਮੈਂ ਬਾਹਰ ਭੱਜ ਦੌੜ ਲੱਗੀ ਹੈ, ਲੱਗਦੀ ਹੈ ਨਾਲ ਨਾਲ। ਐਕਸਰਸਾਈਜ਼ ਹੁੰਦੀ ਕਿ ਯੋਗਾ ਹੋ ਰਹੀ ਨਾਲ ਦੀ ਨਾਲ? ਯੋਗਾ ਨਹੀਂ ਇਸ ਵੇਲੇ ਹੋ ਰਹੀ। ਸਹੀ ਹੈ ਜੀ। ਚਲੋ ਆਪਣੇ ਨਾਲ ਜੁੜੇ ਨੇ ਅਗਲੇ ਕਾਲਰ ਅਭੀ ਜੀ, ਉਹਨਾਂ ਦੀ ਗੱਲ ਆਪਾਂ ਸੁਣਦੇ ਹਾਂ। ਹਾਂਜੀ ਅਭੀ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਭਾਜੀ, ਮੈਂ ਨਾ ਪਿਛਲੇ ਵੀਕ 2-3 ਵੀਕ ਲਗਾਤਾਰ ਹੀ ਮੈਂ ਕਰ ਰਿਹਾ ਕਾਲ, ਤੇ ਕਿਹਾ ਸੀਗਾ ਆਪਣੇ ਦੋਸਤ ਭਰਾਵਾਂ ਨੂੰ, ਸੱਜਣਾ ਮਿੱਤਰਾਂ ਸਾਰੇ ਜਿੰਨੇ ਵੀ ਆਪਣੇ ਟਰੱਕਾਂ ਵਿੱਚ ਹੈਗੇ ਆ, ਕਿ ਪੇਸ਼ੈਂਸ ਰੱਖਿਆ ਕਰੋ ਥੋੜਾ ਜਿਹਾ ਲੋਡ ਬੁੱਕ ਕਰਨ ਲਈ। ਠੀਕ ਆ, ਪਹਿਲੀ ਤਾਂ ਗੱਲ ਇੱਦਾਂ ਆ ਵੀ ਜਿੱਦਾਂ ਨਾ ਅਸੀਂ ਸੋਚਦੇ ਵੀ ਦੂਜੇ ਦਾ ਧਿਆਨ ਜ਼ਿਆਦਾ ਅਸੀਂ ਕਰਦੇ ਹਾਂ ਵੀ ਠੀਕ ਹੈ ਵੀ ਦੂਸਰਾ ਬੰਦਾ ਕਿੱਦਾਂ ਚੱਲਦਾ ਜਾਂ ਹੋਰ ਕਿੱਦਾਂ ਚੱਲਣ ਡਿਆ, ਉਹਦੇ ਹਿਸਾਬ ਨਾਲ ਅਸੀਂ ਫੋਲੋ ਅਪ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਮੇਰੇ ਕਹਿਣ ਦਾ ਮਤਲਬ ਇਹ ਆ ਕਿ ਜਿੱਦਾਂ ਮਾਰਕੀਟ ਦੇ ਵਿੱਚ ਜੇ ਅਸੀਂ ਸਮਾਨ ਲੈਣ ਜਾਂਦੇ ਹਾਂ, ਸਮਾਨ ਦੀਆਂ ਪ੍ਰਾਈਸਾਂ ਤਾਂ ਸਾਨੂੰ ਪੂਰੀਆਂ ਮਹਿੰਗੀਆਂ ਮਿਲਣ ਡਈਆਂ। ਠੀਕ ਹੈ ਨਾ ਗੱਲ। ਤੇ ਜਿੱਲੇ ਗੱਲ ਸਾਡੇ ਹੋਲ ਕਰਨ ਦੀ ਆਉਂਦੀ ਹੈ, ਲੋਡ ਚੁੱਕਣ ਦੀ ਗੱਲ ਕਰਨ ਆਉਂਦੀ ਆ, ਕੋਈ ਪ੍ਰਾਈਸਿੰਗ ਦੀ ਗੱਲ ਕਰਨ ਆਉਂਦੀ ਆ, ਉਹਦੇ ਸਾਡੇ ਤੇ ਮਾਰਕੀਟ ਕਮਜ਼ੋਰ ਆ ਜੀ। ਮਤਲਬ ਮਾਰਕੀਟ ਵੀਕ ਹੈਗੀ ਆ। ਕੀ ਗੱਲ ਹੋ ਗਈ ਮਾਰਕੀਟ ਟਰੱਕਾਂ ਵਾਲੇ ਪਾਸੇ ਕਿਉਂ ਵੀਕ ਹੈਗੀ ਆ? ਕਿਉਂ ਠੀਕ ਨਹੀਂ ਗੱਲ। ਸਮਾਨ ਅਸੀਂ ਢੋ ਕੇ ਸਸਤੇ ਭਾ ਦਈਏ ਤੇ ਮੁੜ ਕੇ ਸਮਾਨ ਜਾਂਦਾ ਹੋਵੇ ਨਾ, ਅਸੀਂ ਚੀਪ ਹੋਲ ਕਰਦੇ ਹਾਂ। ਦੈਟ ਮੀਨਸ ਪ੍ਰਾਈਸ ਜਿਹੜੀਆਂ ਮਾਰਕੀਟ ਦੇ ਵਿੱਚ ਲੋਅਰ ਹੋਣ, ਫਿਰ ਸੈਂਸ ਬਣਦੀ ਹੈ। ਠੀਕ ਹੈ ਵੀ ਹਾਂ ਪ੍ਰਾਈਸਿਸ ਲੋਅ ਹੋਈਆਂ। ਮੈਂ ਇਸ ਗੱਲ ਤੇ ਫਿਰ ਦੁਬਾਰਾ ਇਹੀ ਕਹਿਣਾ ਚਾਹੁੰਦਾ, ਮੈਂ ਆਪਣੇ ਭਰਾਵਾਂ ਨੂੰ, ਛੋਟੇ ਵੱਡੇ ਆਪਣੇ ਬਜ਼ੁਰਗ ਜਿੰਨੇ ਵੀ ਸਾਡੇ ਪੁਰਾਣੇ ਤੋਂ ਪੁਰਾਣੇ ਲੱਗੇ ਹੋਏ ਆ, ਕਿ ਜਿੱਦਾਂ ਪੇਸ਼ੈਂਸ ਰੱਖਣ ਦੇ ਨਾਲ ਜਿਹੜੀਆਂ ਪ੍ਰਾਈਸਾਂ ਹੈਗੀਆਂ ਉਹਦੇ ਵਿੱਚ ਬਹੁਤ ਥੋੜ੍ਹਾ ਬਹੁਤਾ ਫਰਕ ਦੇਖਣ ਨੂੰ ਲੱਗਦਾ ਹੈਗਾ। ਜਿੱਥੋਂ ਤੱਕ ਮੈਨੂੰ ਲੱਗਦਾ ਵੀ ਲੋਕਾਂ ਨੇ ਉਹਦੇ ਤੇ ਥੋੜ੍ਹਾ ਜਿਹਾ ਵਰਕ ਕੀਤਾ ਹੈਗਾ। ਅਗਰ ਅਸੀਂ ਥੋੜ੍ਹਾ ਜਿਹਾ ਜ਼ਿਆਦਾ ਇਹ 'ਤੇ ਵਰਕ ਕਰਕੇ ਰੱਖੀਏ, ਜ਼ਿਆਦਾ ਤੇ ਜ਼ੋਰ ਪਾ ਕੇ ਰੱਖੀਏ, ਤਾਂ ਉਮੀਦ ਆ ਮੈਨੂੰ ਪੂਰੀ ਕਿ ਇਹਦੇ ਵਿੱਚ ਅਸੀਂ ਆਪਣਾ ਹੌਲੀ ਕਰਕੇ ਕਾਮਯਾਬ ਹੋਵਾਂਗੇ। ਪਰ ਇਹ ਠੀਕ ਹੈ ਨਾ, ਥੋੜ੍ਹਾ ਜ਼ਿਆਦਾ ਪੈ ਗਿਆ ਫਰਕ, ਇੰਨਾ ਤਾਂ ਨਹੀਂ ਹੈਗਾ। ਘੱਟੋ ਘੱਟ 35-40% ਦੇ ਵਿੱਚ ਪ੍ਰਾਈਸਿਸ ਵਿੱਚ ਫਰਕ ਪੈਂਦਾ। ਅਗਰ ਤੁਸੀਂ ਰੇਟ ਲੈ ਕੇ ਜਾਓਗੇ ਤਾਂ ਤੁਹਾਨੂੰ ਫਿਰ ਆਰਾਮ ਨਾਲ ਵੇਟ ਕਰੋ। ਅੱਜ ਲੋਡ ਚੱਕਣਾ, ਅੱਜ ਵੇਟ ਕਰਕੇ ਚੁੱਕੋ, ਰੋਟੀ ਪਾਣੀ ਰੈਡੀ ਕਰ ਲਓ, ਤਾਂ ਤੁਹਾਨੂੰ ਪੈਸੇ ਉਹਦੇ ਮਿਲਦੇ ਆ। ਬਾਕੀ ਦੂਸਰੇ ਨੰਬਰ 'ਤੇ ਜਿਹੜਾ ਦੂਸਰਾ ਪੁਆਇੰਟ ਇਹ ਮੈਂ ਕਹਿਣਾ, ਮੈਂ ਐਗਜ਼ਾਮਪਲ ਦੇਣ ਲੱਗਾ, ਜਿੱਦਾਂ ਵੀ ਆਪਾਂ ਸਲੀਨਸ ਤੋਂ ਲੋਡ ਚੁੱਕ ਲਿਆ, ਜਾਂਦੇ ਹਾਂ ਪੋਰਟਲੈਂਡ ਜਾਂਦੇ ਹਾਂ ਜਾਂ ਸਿਆਟਲ ਜਾਂਦੇ ਹਾਂ। ਠੀਕ ਹੈ, ਉਹਦੇ ਲਈ ਵਾਪਸ ਆਉਂਦੇ ਹਾਂ, ਉੱਧਰੋਂ ਨਾ ਲੋਡ ਦੀ ਤੁਹਾਨੂੰ ਪ੍ਰਾਈਸ ਆ ਦਿੰਦੇ ਆ, ਜਿੱਦਾਂ ਵੀ 500 ਦਾ ਦੇ ਦਿੱਤਾ, ਕਿਸੇ ਨੇ 700 ਦਾ ਦੇ ਦਿੱਤਾ। ਸਾਡੇ ਬੰਦੇ ਜਿਹੜੇ ਹੈਗੇ ਨਾ, ਜਿਹਨਾਂ ਕੋਲ ਓਨਰ ਜਿਹਨਾਂ ਨੂੰ ਹੈਗਾ ਵੀ ਉਹ ਕਈ ਨਾ ਚੱਕ ਕੇ ਲੈ ਆਉਂਦੇ, ਲੋਡ ਲੈ ਆਉਂਦੇ ਚੁੱਕ ਕੇ। ਮੈਂ ਇਹਨਾਂ ਭਰਾਵਾਂ ਨੂੰ ਕਹੂੰਗਾ ਵੀ ਭਰਾਵੋ ਇਹ ਲੋਡ ਨਾ ਚੁੱਕ ਕੇ ਇੱਦਾਂ ਲੈ ਕੇ ਆਇਆ ਕਰੋ। ਦੇਖੋ ਤੁਸੀਂ ਸਸਤਾ ਲੋਡ ਚੁੱਕ ਕੇ ਲੈ ਕੇ ਆਉਣਾ ਨਾ, ਤੁਹਾਨੂੰ ਪਤਾ ਹੈ ਨਾ ਵੀ ਪਹਿਲਾਂ ਤਾਂ ਲੋਡ ਦੀ ਕੀਮਤ ਦੇਖਿਆ ਕਰੋ, ਲੋਡ ਹੈ ਕਿੰਨੇ ਦਾ ਲੱਦਿਆ, ਕਿੰਨੀ ਪ੍ਰਾਈਸ ਦਾ ਲੋਡ ਲੱਦਿਆ ਹੋਇਆ ਟਰੱਕ ਦੇ ਵਿੱਚ। 80-80 ਹਜ਼ਾਰ ਦਾ, ਕਈ ਵਾਰ ਲੱਖ ਦਾ ਲੋਡ ਲੱਦਿਆ ਹੁੰਦਾ। ਤੁਸੀਂ ਉਹਨੂੰ $700 ਵਿੱਚ ਚੁੱਕ ਕੇ ਲੈ ਆਉਂਦੇ, ਜਾਂ 800 'ਚ ਵੀ ਲੈ ਆਉਂਦੇ, ਜਾਂ 1000 'ਚ ਵੀ ਲੈ ਆਉਂਦੇ ਆ। ਜੇ ਕੱਲ੍ਹ ਨੂੰ ਰੱਬ ਨਾ ਕਰੇ ਹਵੀ ਨਵੀ ਹੋ ਜਾਂਦੀ, ਪਹਿਲਾਂ ਤਾਂ ਤੁਸੀਂ ਉਹ ਤੋਂ ਜ਼ਿਆਦਾ ਤੇਲ ਫੂਕ ਲੈਂਦੇ, ਕਿੰਨਾ ਫਿਊਲ ਦੀ ਬਰਨਿੰਗ ਬਹੁਤ ਜ਼ਿਆਦਾ ਹੋ ਜਾਂਦੀ ਉਹਦੇ ਵਿੱਚ। ਠੀਕ ਆ, ਪਲੱਸ ਤੁਹਾਡੀ ਲਾਇਬਿਲਿਟੀ ਜਿਹੜੀ ਉਹ ਕਿੰਨੀ ਹੈ, ਜੇ ਤੁਹਾਡੇ ਗੱਲਬਾਤ ਹੋ ਜਾਂਦੀ ਆ। ਠੀਕ ਹੈ, ਤੁਹਾਡਾ $1000 ਤਾਂ ਘੱਟੋ ਘੱਟ ਡਿਡਕਟੀਬਲ ਆ ਇੰਸ਼ੋਰੈਂਸ ਦਾ। $1000 ਕੱਟਿਆ ਗਿਆ, ਉਸ ਤੋਂ ਬਾਅਦ ਇੰਸ਼ੋਰੈਂਸ ਨੇ ਫਰਕ ਕਰਨਾ ਆ। ਠੀਕ ਆ, ਜੇ ਉਹ ਕੱਟ ਕੇ ਤੁਹਾਡੇ ਕਲੇਮ ਪੈਂਦਾ ਆ, ਕਲੇਮ ਤੁਹਾਨੂੰ ਕੋਈ ਲੱਗਦਾ ਵੀ ਕਲੇਮ ਪੈ ਗਿਆ ਤਾਂ ਤੁਸੀਂ ਬਚੋਗੇ। ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਨੇ ਮੈਨੂੰ ਲੱਗਦਾ ਨੈਕਸਟ ਡੇ
4 ਤੋਂ 5 ਸਾਲ ਤੁਹਾਨੂੰ ਉਹ ਕੰਪਨੀ ਨੇ ਪੂਰਾ ਠੋਕ ਕੇ ਰੱਖਣਾ। ਤੁਹਾਡੇ ਕਲੇਮ ਜਿਹੜੇ ਨਾ ਪ੍ਰੀਮੀਅਮ ਹੋਣੇ ਆ, ਜਿਹੜੇ ਤੁਸੀਂ ਰੀਨਿਊ ਕਰਦੇ ਇੰਸ਼ੋਰੈਂਸ, ਤੁਹਾਡੇ ਬਹੁਤ ਹਾਈ ਹੋਣੇ ਆ। ਸੋ ਇਹ ਚੀਜ਼ਾਂ ਨੂੰ ਅਵੋਇਡ ਕਰਕੇ ਰੱਖੋ ਵੀ ਜਾਂ ਬੈਟਰ ਹੈ ਕਿ ਤੁਸੀਂ ਖਾਲੀ ਆ ਜਾਓ, ਪਰ ਇੱਧਰੋਂ ਜਿਹੜੇ ਤੁਸੀਂ ਜਾਣਾ ਆ ਐਗਜ਼ਾਮਪਲ ਦੇ ਤੌਰ ਤੇ ਤੁਸੀਂ ਆਪਣਾ ਪੈਸਾ ਲੈ ਕੇ ਜਾਓ, ਠੀਕ ਹੈ, ਕਿਉਂਕਿ ਜੇ ਤੁਸੀਂ ਘੱਟ ਜਾਓਗੇ ਤਾਂ ਨੁਕਸਾਨ ਹੋਊਗਾ। ਜੇ ਤੁਸੀਂ ਸਾਰੇ ਬੰਦੇ ਹੀ ਏਕਾ ਕਰ ਲਈਏ ਨਾ, ਜਿੱਦਾਂ ਅਸੀਂ ਕਹੀਏ, ਚਲੇ ਕਈ ਵਾਰ ਕਹਿਦਾ ਇਹਦਾ ਕੰਟਰਡਿਕਟਰੀ ਕੁਐਸਚਨ ਵੀ ਉੱਠਦਾ, ਲੈ ਵੀ ਤੁਸੀਂ ਤਾਂ ਨਹੀਂ ਕਰ ਸਕਦੇ, ਕਿਉਂ ਨਹੀਂ ਕਰ ਸਕਦੇ? ਵੀ ਅਗਲਾ ਬੰਦਾ ਕਰ ਸਕਦਾ, ਬਰੋਕਰ ਕਰ ਸਕਦੇ, ਬਰੋਕਰ ਵੀ ਡਿਸਾਈਡ ਕਰਦੇ ਭਾਈ ਇੰਨਾ ਕੁ ਪੈਸਾ ਰੱਖੋ, ਅਸੀਂ ਵੀ ਕਰ ਸਕਦੇ ਹਾਂ, ਠੀਕ ਹੈ। ਪਰ ਇਹ ਕਹਿੰਦਾ ਮਤਲਬ ਆਪਣਾ ਪੈਸਾ ਲੈ ਕੇ ਜਾਓ ਤਾਂ ਕਿ ਤੁਹਾਡੇ ਦੇ ਸਿਰਦਰਦੀ ਨਾ ਹੋਵੇ। ਜਿਹੜੇ ਭਾਵੇਂ ਵਾਪਸ ਤੁਹਾਨੂੰ ਖਾਲੀ ਵੀ ਆਉਣਾ ਪੈਂਦਾ, ਹੁਣ ਵੀ ਬੰਦੇ ਘੱਟ ਪੈਸੇ ਦੀ ਜਾਏ ਖਾਲੀ ਆਉਂਦੇ ਚੰਗੇ, ਚਲੋ ਠੀਕ ਹੈ, ਉਹਨਾਂ ਦਾ ਡਿਸੀਜਨ ਤਾਂ ਠੀਕ ਆ, ਪਰ ਜਿਹੜੀ ਅਪਹਾਲ ਹੈਗੀ ਜਾਂ ਆਪਾਂ ਇੱਥੋਂ ਕੈਲੀਫੋਰਨੀਆ ਤੋਂ ਬਾਹਰ ਜਾਣਾ ਆ, ਜੇ ਤੁਹਾਨੂੰ ਲੱਗਦਾ ਕਿਸੇ ਡਰਾਈ ਏਰੀਆ ਜਾਂਦੇ ਆ ਤਾਂ ਸਾਨੂੰ ਵਾਪਸ ਖਾਲੀ ਆਉਣ ਵਿੱਚ ਭਲਾਈ ਆ। ਦੂਸਰੇ ਨੰਬਰ ਤੇ ਇੱਕ ਭਾਈ ਸਾਹਿਬ ਹੁਣੇ ਹੀ ਕਹਿ ਕੇ ਗਏ ਸੀਗੇ ਆਪਣੇ, ਜਿੱਦਾਂ ਬਈ ਬਰੋਕਰ ਨੂੰ ਕਹਿੰਦਾ ਸੀਗਾ ਵੀ ਮੈਨੂੰ ਸਮਥਿੰਗ ਰੂਡ ਬੋਲਿਆ ਸੀਗਾ ਜੀ। ਤਾਂ ਬੈਟਰ ਹੈ ਕਿ ਆਪਾਂ ਜੇ ਸਾਡੇ ਵਿੱਚ ਥੋੜਾ ਏਗਾ ਹੋਊਗਾ ਨਾ, ਸਾਨੂੰ ਪਤਾ ਵੀ ਸਾਰੇ ਇਕੱਠੇ ਰਹਿੰਦੇ, ਅਸੀਂ ਭਰਾ ਆਪਣਾ ਸਾਰੇ ਰਲ ਮਿਲ ਕੇ ਰਹਿੰਦੇ ਆ, ਤੇ ਅਸੀਂ ਉਹ ਬੰਦੇ ਨੂੰ ਰੈਡ ਅਟੈਕ ਕਰੀਏ, ਠੀਕ ਹੈ। ਜੇ ਬੰਦਾ ਲੱਗਦਾ ਖਰਾਬ ਕਰਦਾ, ਲੋੜ ਹੀ ਨਾ ਚੱਕੋ ਉਸ ਬੰਦੇ ਦਾ, ਉਹਨੂੰ ਮਿੰਤਾਂ ਕਰਕੇ ਲੋੜ ਚੱਕੇ, ਸਾਡੇ ਕੋਲ ਨਹੀਂ ਭਾ ਵੀ ਮੁੜ ਕੇ ਦੁਬਾਰਾ ਨਹੀਂ ਮੈਂ ਇੱਦਾਂ ਕਰਦਾ, ਆਪਣੇ ਕੋਲ ਮਾਫੀ ਤੱਕ ਮੰਗਾ। ਤਾਂ ਹੀ ਤਾਂ ਵੀ ਜੀ ਰਮਨ ਜੀ ਕਹਿੰਦੇ ਹੁੰਦੇ ਆ ਵੀ ਉਹ ਜਿਹੜਾ ਲੋਡ ਬ੍ਰੋਕਰ 411 ਤੇ ਰਿਵਿਊ ਪਾਇਆ ਕਰੋ। ਏਕਾ ਤਾਂ ਚਲੋ ਠੀਕ ਆ, ਹੋਣਾ ਕਦੋਂ ਹੋਣਾ ਉਹ ਬਾਅਦ ਦੀ ਗੱਲ ਆ, ਪਰ ਇਹ ਵੀ ਆਹ ਚੀਜ਼ ਜਿਹੜੀ ਚੀਜ਼ ਅਵੇਲੇਬਲ ਆ ਉਹਦੇ ਤੇ ਐਟਲੀਸਟ ਨਾਲ ਦੇ ਨਾਲ ਪਾ ਦੇਣਾ ਚਾਹੀਦਾ ਵੀ ਆ ਇਸ ਬ੍ਰੋਕਰ ਦਾ ਇਦਾਂ ਦਾ ਰਵੱਈਆ ਹੈ, ਉਹਨੇ ਮੇਰੇ ਨਾਲ ਇਦਾਂ ਕੀਤਾ। ਇੱਥੇ ਮੈਂ ਅਭੀ ਨੂੰ ਇਹ ਗੱਲ ਪੁੱਛਦਾ ਵੀ ਰੈਡ ਟੈਗ ਕਿੱਦਾਂ ਕਰ ਰਿਹਾ, ਦੱਸੋ ਮੈਨੂੰ ਕੋਈ ਤਰੀਕਾ ਦੱਸੋ ਕਿੱਦਾਂ ਰੈਡ ਟੈਗ ਕਰਨਾ। ਮਤਲਬ ਭਾਜੀ ਇਹ ਗੱਲ ਹੈਗੀ, ਦੇਖੋ ਭਾਜੀ, ਦੇਖੋ ਭਾਜੀ, ਪਲੇਟਫਾਰਮ ਚਾਹੀਦਾ, ਸਾਡੇ ਵਿੱਚ ਕਮਿਊਨੀਕੇਸ਼ਨ ਸਕਿੱਲ ਚਾਹੀਦੀ ਸਾਨੂੰ ਆਪਸ ਵਿੱਚ, ਠੀਕ ਹੈ ਜੀ। ਰੈਡ ਟੈਗ ਮੀਨਸ ਹੈਗਾ ਜਿਹੜੇ ਤੁਹਾਨੂੰ ਕਮਿਊਨੀਕੇਸ਼ਨ ਸਕਿੱਲਸ ਹੈਗੀਆਂ, ਸਾਰੇ ਬੰਦਿਆਂ ਨੂੰ ਹੁਣ ਪਤਾ ਵੀ ਸਾਡੇ ਇੱਕ ਕਾਮਨ ਪਲੇਟਫਾਰਮ ਹੈਗਾ, ਉੱਥੇ ਪਤਾ ਲੱਗ ਰਿਹਾ ਵੀ ਕਿਸੇ ਨਿਊਜ਼ ਬਣ ਰਹੀ, ਨਿਊਜ਼ ਆ ਰਹੀ, ਜਿੱਦਾਂ ਹੁਣ ਅਸੀਂ ਪੰਜਾਬੀ ਰੇਡੀਓ USA ਸੁਣਦੇ ਹਾਂ ਭਾਈ, ਠੀਕ ਹੈ, ਸਾਨੂੰ ਪਤਾ ਲੱਗ ਰਿਹਾ, ਤੁਸੀਂ ਸਾਨੂੰ ਨਿਊਜ਼ ਦਿੰਦੇ ਆ, ਕਿੱਥੋਂ ਜਾ ਕੇ ਮਿਸ਼ੀਗਨ ਦੀ ਨਿਊਜ਼ ਚੱਕ ਕੇ ਸਾਨੂੰ ਇੱਥੇ ਲੱਗ ਦੱਸ ਦਿੱਤੀ, ਠੀਕ ਹੈ। ਅਗਰ ਆਪਾਂ ਇਕੱਠੇ ਹੋਵਾਂਗੇ, ਸਾਨੂੰ ਯੂਨੀਅਨਾਈਜ਼ ਹੋਵਾਂਗੇ, ਆਪਣਾ IT ਟੈਕਨੋਲੋਜੀ ਯੂਜ਼ ਕਰਕੇ ਸਮਥਿੰਗ ਅਸੀਂ ਵੀ ਕੈਨ ਬਿਲਡ ਆਵਰਸੈਲਫ ਐਂਡ ਵੀ ਕੈਨ ਹੈਵ ਆਲ ਇਨਫੋਰਮੇਸ਼ਨ ਆਲ ਟੁਗੇਦਰ ਦੈਟ ਦਿਸ ਗਾਈ ਇਜ਼ ਡੂਇੰਗ ਸਮਥਿੰਗ ਰੋਂਗ ਫॉर ਅਸ। ਇਹ ਸਾਰਾ ਕੁਝ ਅਵੇਲੇਬਲ ਆ, ਸਾਰਾ ਕੁਝ ਅਵੇਲੇਬਲ ਹੈ, ਯੂਨੀਅਨ ਵੀ ਅਵੇਲੇਬਲ ਹੈ, ਐਸੋਸੀਏਸ਼ਨ ਵੀ ਅਵੇਲੇਬਲ ਹੈ, ਸਾਈਟ ਵੀ ਅਵੇਲੇਬਲ ਹੈ, ਰੇਡੀਓ ਵੀ ਅਵੇਲੇਬਲ ਹੈ, ਐਵਰੀਥਿੰਗ ਅਵੇਲੇਬਲ ਹੈ, ਜਸਟ ਯੂਜ਼ ਕਰ ਲਓ। ਯੂਜ਼ ਹੀ ਨਹੀਂ ਕੋਈ ਕਰਦਾ। ਆਪਾਂ ਇਹ ਜਿਹੜੀ ਚੀਜ਼ ਆ, ਇਹ ਆਪਾਂ ਹਰ ਵੀਕ, ਤੁਸੀਂ ਵੀ ਆਉਂਦੇ ਆ, ਅਸੀਂ ਵੀ ਇਹੋ ਹੀ ਚੀਜ਼ ਬੋਲਦੇ ਆ, ਇਹੋ ਹੀ ਚੀਜ਼ ਆਪਾਂ ਹਰ ਵਾਰੀ ਕਹਿੰਦੇ ਆ, ਯੂਜ਼ ਨਹੀਂ ਕਰਦਾ ਕੋਈ ਵੀ। ਮੈਂ ਤਾਂ ਭਾਜੀ ਮੈਂ ਨਾ ਬੇਨਤੀ ਕਰੂੰਗਾ ਆਪਣੇ, ਸੌਰੀ ਮੈਂ ਭਾਜੀ ਮੈਂ ਹੀ ਭਰਾਵਾਂ ਆਪਣੇ ਨੂੰ, ਵੱਡਿਆਂ ਨੂੰ ਛੋਟਿਆਂ ਨੂੰ ਬੇਨਤੀ ਕਰਦਾ ਭਾਜੀ, ਦੇਖੋ ਭਰਾਓ, ਜੇ ਤੁਸੀਂ ਰਗੜ ਹੋਣਾ ਜਾਂ ਤੁਸੀਂ ਲੁੱਟ ਹੋਣਾ ਆ, ਫਿਰ ਤੁਸੀਂ ਆਪੋ ਆਪਣੇ ਘਰੀ ਬੈਠੋ, ਜਿੱਦਾਂ ਕਿਸੇ ਨੂੰ ਲੋੜ ਮਿਲਦਾ ਚੁੱਕ ਕੇ ਤੁਰ ਪਿਆ ਕਰੋ, ਠੀਕ ਨਹੀਂ ਗਾ, ਕੋਈ ਚੱਕਰ ਨਹੀਂ ਹੈਗਾ, ਰੋਣਾ ਧੋ ਜੋ ਮਰਜ਼ੀ ਕਰੋ। ਤੇ ਜੇ ਤੁਸੀਂ ਚਾਹੁੰਦੇ ਆ ਸਾਰੇ ਭਰਾ ਜਿੰਨੇ ਵੀ ਹੈਗੇ ਭਾਈ ਤੁਹਾਡਾ ਕੁਛ ਬਣ ਜੇ, ਤੁਹਾਡਾ ਪਰਿਵਾਰ ਸੌਖਾ ਚੱਲੇ, ਤੁਹਾਡਾ ਸਾਰਾ ਗੁਜ਼ਾਰਾ ਸੌਖਾ ਚੱਲੇ, ਤੁਹਾਡੇ ਸਿਰ ਤੇ ਬੋਝ ਨਾ ਹੋਵੇ, ਤੇ ਫਿਰ ਤੁਹਾਨੂੰ ਭਰਾ ਸਾਰਿਆਂ ਨੂੰ ਮੈਂ ਇਹੀ ਬੇਨਤੀ ਕਰੂੰਗਾ, ਤੁਹਾਨੂੰ ਕਿਸੇ ਨਾ ਕਿਸੇ ਤਰ੍ਹਾਂ ਕੁਛ ਆਉਣਾ ਹੀ ਪੈਣਾ ਇਕੱਠੇ ਹੋ ਗਏ, ਨਹੀਂ ਤਾਂ ਫਿਰ ਇਦਾਂ ਨਾ ਫਿਰ ਰਗੜ ਹੁੰਦੇ ਰਵਾਂਗੇ, ਉਹਦਾ ਕੋਈ ਫਾਇਦਾ ਨਹੀਂ ਹੈਗਾ। ਟੂਲਸ ਅਵੇਲੇਬਲ ਆ, ਵਰਤਣ ਦੀ ਲੋੜ ਆ, ਸਿਰਫ ਟੂਲਸ ਅਵੇਲੇਬਲ ਆ, ਵਰਤਣ ਦੀ ਲੋੜ ਆ। ਇਹ ਜਿਹੜਾ ਬਾਰ-ਬਾਰ ਜੇ ਕੋਈ ਕਹਿੰਦਾ ਨਾ ਵੀ ਨਹੀਂ ਜੀ ਸਾਨੂੰ ਤਾਂ ਪਤਾ ਨਹੀਂ, ਫਿਰ ਉਹ ਤੁਸੀਂ ਭਾਈ ਕਿਸੇ ਇਦਾਂ ਆ ਵੀ ਕਿਤੇ ਹੋਰ ਲੁਕੇ ਆ, ਤੁਸੀਂ ਧਿਆਨ ਨਹੀਂ ਦੇ ਰਹੇ ਆਲੇ ਦੁਆਲੇ ਦੁਨੀਆ ਦੇ ਵਿੱਚ ਕੀ ਚੱਲ ਰਿਹਾ। ਅਵੇਲੇਬਿਲਟੀ ਹੈਗੀ ਆ, ਥੋੜਾ ਜਿਹਾ ਆਪਾਂ ਮਾਈਂਡ ਨੂੰ ਖੋਲੀਏ, ਅੱਖਾਂ ਖੋਲੀਏ ਕੀ ਹੈਗਾ। ਜਦੋਂ ਤੁਹਾਡੇ ਉਲਟ ਅਸੀਂ ਬਾਰ-ਬਾਰ ਇਹ ਕਹਿ ਰਹੇ ਆ, ਉਹ ਤੁਹਾਨੂੰ ਵੀ ਪਤਾ ਆ ਵੀ ਉਹ ਤੁਹਾਡੇ ਉਲਟ ਤੁਹਾਡੇ ਉਹੀ ਟੂਲ ਨੂੰ ਵਰਤਦੇ ਆ, ਤੁਹਾਨੂੰ ਕਿਉਂ ਨਹੀਂ ਪਤਾ ਲੱਗ ਰਿਹਾ ਵੀ ਇਹ ਕਿੱਦਾਂ ਹੋ ਸਕਦਾ ਵੀ ਤੁਹਾਨੂੰ ਨਾ ਪਤਾ ਲੱਗੇ। ਰਾਈਟ, ਕਿਉਂਕਿ ਇਹ ਯੂਜ਼ ਨਹੀਂ ਕਰਦੇ, 10 ਵਾਰ ਉਹੀ ਚੱਕਰ ਹੈ। ਰਾਜਕਰ ਜੀ, ਇਹ ਰੇਡੀਓ ਸਾਰੇ ਸੁਣਦੇ ਆ, ਜਿੰਨੇ ਬੰਦੇ ਸੁਣਦੇ ਆ, ਜੇ ਉਨੇ ਹੀ ਬੰਦੇ ਉਹਦੇ ਤੇ ਜਾ ਕੇ ਆਪਣਾ ਅਕਾਊਂਟ ਬਣਾਉਣ ਤੇ ਆਪਣਾ ਰਿਵਿਊ ਕਰਨ, ਤੇ ਮੇਰੇ ਖਿਆਲ ਇਹਨੇ ਦੇ ਨਾਲ ਹੀ ਕੰਮ ਸਰ ਸਕਦਾ, ਪੂਰਾ ਹੋ ਸਕਦਾ। ਕੱਲਾ ਰਿਵਿਊ ਨਹੀਂ ਪਾਉਣਾ, ਉਹਦੇ ਤੇ ਰਿਵਿਊ ਚੈੱਕ ਵੀ ਕਰੋ ਜਾ ਕੇ, ਜੇ ਤੁਸੀਂ ਕਿਸੇ ਬ੍ਰੋਕਰ ਦਾ ਚੱਕਣ ਲੱਗੇ ਆ ਕਿਸੇ ਦਾ ਚੈੱਕ ਕਰੋ ਕਿ ਭਾਈ ਇਹਨੂੰ ਹੋਰ ਕਿਸੇ ਨੇ ਕੀ ਇਹਦੇ ਬਾਰੇ ਚ ਕਿਹਾ ਆ, ਇਹਨੂੰ ਕਿਸੇ ਨੇ ਇਹਦੇ ਖਿਲਾਫ ਰਿਪੋਰਟ ਫਾਈਲ ਕੀਤੀ ਹੈ, ਜੇ ਰਿਪੋਰਟ ਫਾਈਲ ਕੀਤੀ ਹੈ ਸਾਫ ਉਹਦਾ ਲੋਡ ਨਾ ਕਰ। ਨਹੀਂ ਦੇਖੋ, ਜਦੋਂ ਤੁਸੀਂ Amazon ਤੋਂ ਕੋਈ ਪ੍ਰੋਡਕਟ ਲੈਂਦੇ ਆ ਤੇ ਵੇਖਦੇ ਆ ਨਾ ਕਿੰਨੇ ਸਟਾਰ ਆ ਉਹਦੇ ਵੀ, 4 ਤੋਂ ਉੱਤੇ ਆ, 4.5 ਆ, 5 ਆ, ਰਿਵਿਊ ਵੀ ਪੜ੍ਹਦੇ ਆ, ਫਿਰ ਕਹਿੰਦੇ ਆ ਵੀ ਹਾਂ ਵੀ ਡਾਲਰ ਲੱਗਣੇ ਆਪਣੇ, ਵੀ ਧਿਆਨ ਨਾਲ ਦੇਖ ਕੇ ਲਈਏ ਵੀ ਕਿੱਦਾਂ ਦੀ ਚੀਜ਼ ਆ। ਸੋ ਭਾਈ ਇਹੀ ਚੀਜ਼ ਇੱਥੇ ਵੀ ਕਰਨ ਦੀ ਲੋੜ ਆ। ਬਿਲਕੁਲ ਲਾਸਟ ਵਿੱਚ ਮੈਂ ਭਾਈ ਇਹੀ ਇੱਕ ਮੈਂ ਹੋਰ ਹੈਗਾ ਮੁੰਡਾ ਅਮਰਜੀਤ ਕਹਿ ਕੇ ਗਿਆ ਸੀ ਆਪਣਾ ਭਰਾ ਜੀ, ਉਹ ਕਹਿੰਦਾ ਸੀਗਾ ਵੀ ਜਿੱਦਾਂ ਮੈਨੂੰ ਲੇਓਵਰ ਬਣਦੀ ਸੀ ਉਹਦੀ, ਤੇ ਉਹ ਡਿਜ਼ਰਵ ਕਰਦਾ ਸੀਗਾ, ਉਹਨੂੰ ਦਿੱਤੇ ਨਹੀਂ, ਜਾਂ ਵੈਸੇ ਚੋਣੋਂ ਵੀ ਕਹਿ ਸਕਦੇ ਟਰੱਕ ਆਰਡਰ ਨਾਟ ਯੂਜ਼ ਕਰ ਲਓ। ਉਹ ਬੰਦਾ ਆਪਾਂ ਉਹਨੂੰ ਵੈਸੇ ਚਾਹੀਦਾ, ਕੋਈ ਵੀ ਹੋਵੇ ਨਾ ਆਪਣੇ ਇਸ ਫੀਲਡ ਵਿੱਚ, ਥੋੜਾ ਜਿਹਾ ਸਾਨੂੰ ਨਾ ਇਸ ਗੱਲ ਦੇ ਵਿੱਚ ਵੀ ਪੇਸ਼ੈਂਸ ਰੱਖਣ ਦੀ ਲੋੜ ਆ ਵੀ ਆਪਾਂ ਇਹ ਇਨਵੋਇਸ ਬਣਾਈਏ, ਡਜ਼ਨਟ ਮੈਟਰ ਬ੍ਰੋਕਰ ਨੇ ਸਾਨੂੰ ਦਿੱਤੀ ਜਾਂ ਨਹੀਂ ਦਿੱਤੀ, ਉਹ ਇਨਵੋਇਸ ਬਣਾ ਕੇ ਉਸ ਕੰਪਨੀ ਨੂੰ ਇਨਵੋਇਸ ਕਰ ਦਿਓ ਤੁਸੀਂ $250 ਜਾਂ 300 ਜਿੰਨੀ ਕਰਨੀ ਆ। ਉਹ ਕੰਪਨੀ ਨਹੀਂ ਦਿੰਦੀ ਵੱਖਰੀ ਗੱਲ ਆ, ਤੁਸੀਂ ਉਹਨੂੰ ਕਹਿੰਦੇ ਫਸਟ ਦੂਜੀ ਵਾਰੀ ਫੇਰ ਕਰ ਦਿਓ,
30 ਦਿਨ ਦਾ ਤੁਸੀਂ ਆਪਣਾ ਗੈਪ ਰੱਖੋ, ਠੀਕ ਹੈ। ਉਹਨੂੰ ਕਹਿੰਦਾ ਵੀ ਲਾਸਟ ਨੋਟਿਸ ਹੈਗਾ, ਉਹ 2-3 ਨੋਟਿਸ ਵਿੱਚ ਲੀਗਲੀ ਤੁਸੀਂ ਪ੍ਰੋਪਰ ਈਮੇਲਸ ਉਹਨਾਂ ਨੂੰ ਕਰੋ, ਤਾਂ ਕਿ ਤੁਹਾਡੇ ਕੋਲ ਇੱਕ ਰੈਕਡ ਹੋਵੇ। ਜੇ ਕੋਈ ਬੰਦਾ ਚਾਹੁੰਦਾ ਨਾ ਵੀ ਹਰ ਇੱਕ ਬੰਦਾ ਤਾਂ ਨਹੀਂ ਇਹਨੂੰ ਚੀਜ਼ ਨੂੰ ਕਰ ਦਿੰਦਾ, ਪਰ ਜੇ ਕੋਈ ਬੰਦਾ ਆਪਣੀ ਆਈ ਤੇ ਆ ਜਾਏ ਨਾ, ਜੇ ਕਹਦੇ ਕੋਈ ਮੇਰੇ $10 ਵੀ ਮਾਰ ਜੇ ਕੋਈ, ਉਹ ਮਾਰ ਨਹੀਂ ਸਕਦਾ ਹੈਗਾ, ਠੀਕ ਹੈ ਨਾ ਗੱਲ। ਉਹ ਭਾਵੇਂ ਉਹਨੂੰ ਬਾਅਦ ਵਿੱਚ ਭਾਵੇਂ $10,000 ਉਹ ਸਾਈਨ ਤੱਕ ਵੀ ਉਹਦਾ ਕੰਪਨਸੇਸ਼ਨ ਵੀ ਲੈ ਕੇ ਵੀ ਛੁੱਟੂਗਾ, ਕਹਿੰਦਾ ਮਤਲਬ ਵੀ ਜੇ ਤੁਸੀਂ ਫੋਲੋ ਕਰਦੇ ਤਾਂ ਉਹਨੂੰ ਫਿਰ ਤੁਸੀਂ ਲੈ ਸਕਦੇ ਆ ਪੈਸੇ। ਬਸ ਇਹੀ ਕਹਿਣਾ ਸੀ ਭਰਾਵਾਂ ਨੂੰ। ਜੀ, ਥੈਂਕ ਯੂ। ਓਕੇ। ਇਹਦੇ ਵਿੱਚ ਦੇਖੋ ਇਹ ਚੀਜ਼ਾਂ ਕਲੀਅਰ ਹੀ ਆ। ਸੌਰੀ ਟੂ ਸੇ, ਪਰ ਇੱਥੇ ਕਈ ਵਾਰੀ ਆਪਣੇ ਸਾਰਿਆਂ ਦਾ ਇਹ ਰਵੱਈਆ ਹੋ ਜਾਂਦਾ ਵੀ ਮੇਰੇ ਲਈ ਕੋਈ ਲਿਖ ਦੇਵੇ, ਮੇਰੇ ਲਈ ਕੋਈ ਹੋਰ ਕਰ ਦੇਵੇ, ਮੈਂ ਤੁਹਾਨੂੰ ਹੁਣ ਦੱਸਦਾ, ਹੁਣ ਤੁਸੀਂ ਮੇਰੇ ਲਈ ਕਰ ਦਿਓ ਕੋਈ ਜਾਣਾ। ਤੁਹਾਡੀ ਲੜਾਈ ਆ, ਤੁਸੀਂ ਆਪ ਹਥਿਆਰ ਚੱਕੋਗੇ ਤਾਂ ਤੁਹਾਡੇ ਨਾਲ ਕਿਸੇ ਨੇ ਤੁਰਨਾ, ਤੁਸੀਂ ਰੌਲਾ ਪਾਉਂਗੇ, ਤੁਸੀਂ ਅੱਗੇ ਵਧੋਗੇ ਤਾਂ ਕਿਸੇ ਨੇ ਨਾਲ ਜਿਹੜਾ ਉਹ ਜੁੜਨਾ। ਪਰ ਇੱਥੇ ਜਿਹੜੀ ਇਹ ਚੀਜ਼ ਆ ਤੁਹਾਨੂੰ ਆਪ ਹੀ ਕਰਨੀ ਜਿਹੜੀ ਉਹ ਪੈਣੀ ਆ। ਸੋ ਇੰਨਾ ਕੁ ਜਿਹੜੀ ਆਪਾਂ ਹਿੰਮਤ ਜਿਹੜੀ ਉਹ ਕਰੀਏ ਤਾਂ ਹੀ ਗੱਲ ਜਿਹੜੀ ਉਹ ਬਣਨੀ ਆ। ਜਿੱਦਾਂ ਇਹ ਵੀ ਕਹਿ ਕੇ ਗਏ 1 ਇਨਵਾਇਸ ਕਰੋ, 2 ਕਰੋ, ਆਪਣੇ ਕਹਿਣਾ ਉਹ ਛੱਡ ਪਰਾਂ ਯਾਰ, ਉਹਨੇ ਕਿਹੜਾ ਦੇਣੇ ਆ, ਹੁਣ ਦਫਾ ਕਰ, ਮੈਂ ਹੁਣ ਇਹ 'ਚੋਂ ਕੀ ਲੈ ਲੈਣਾ, ਉਹ ਤੋਂ ਜ਼ਿਆਦਾ ਦਾ ਟਾਈਮ ਲੱਗ ਜਾਣਾ। ਪਰ ਸਬਕ ਤਾਂ ਹੀ ਸਿਖਾਇਆ ਜਾਂਦਾ when you have to go through the motion, ਪੂਰਾ ਜਿਹੜਾ ਅਖੀਰ ਤੱਕ ਜਿਹੜਾ ਤੁਹਾਨੂੰ ਜਾਣਾ ਪੈਂਦਾ। ਜੀ ਰਾਜਕਿਰਨ, ਆਪਾਂ ਕਹਿੰਦੇ ਆ ਨਾ ਕਿ ਇੱਕ ਕਲਮ ਦੀ ਪਾਵਰ ਬਹੁਤ ਹੁੰਦੀ ਹੈ। ਬਿਲਕੁਲ ਜੀ। ਠੀਕ ਹੈ, ਇੱਕ ਕਲਮ ਦੀ ਪਾਵਰ ਬਹੁਤ ਹੁੰਦੀ ਹੈ। ਇੱਕ ਤੁਹਾਡਾ ਰਿਵਿਊ ਜਿਹੜਾ ਆ ਉਹਦੀ ਬਹੁਤ ਜ਼ਿਆਦਾ ਪਾਵਰ ਆ, ਠੀਕ ਹੈ ਨਾ। ਰਿਵਿਊ ਪਾਇਆ ਔਰ ਰਿਵਿਊ ਨੂੰ ਪੜ੍ਹਿਆ, ਰਿਵਿਊ ਪੜ੍ਹ ਕੇ ਤੁਸੀਂ ਜਦੋਂ ਰਿਵਿਊ ਪੜ੍ਹਦੇ ਆ, ਬ੍ਰੋਕਰ ਤੁਹਾਨੂੰ ਕਾਲ ਕਰਦਾ, ਤੁਸੀਂ ਉਹਨੂੰ ਕਹਿੰਦੇ ਆਮ ਸੌਰੀ ਆਈ ਰੈਡ ਦਾ ਰਿਵਿਊ, ਤੂੰ ਆਹ ਕੰਪਨੀ ਦੇ ਨਾਲ ਆਹ ਕੀਤਾ ਆ, ਸੋ ਇਸ ਕਰਕੇ ਮੈਂ ਤੇਰਾ ਲੋਨ ਨਹੀਂ ਚੱਕਣਾ। ਤੁਹਾਡੇ ਕੀ ਚੀਜ਼ ਆ, ਬ੍ਰੋਕਰ ਕਿਸੇ ਕੰਪਨੀ ਨਾਲ ਮੁੜ ਕੇ ਮਤਲਬ ਕਿ ਕਰੂਗਾ, ਕੋਈ ਆ ਵੀ ਨਾ ਵੀ ਕੋਈ ਗੱਲ ਕਰੂਗਾ। ਬ੍ਰੋਕਰ ਨੂੰ ਇਹ ਪੂਰੀ ਨਿਸ਼ਚਿੰਤ ਆ ਬ੍ਰੋਕਰ, ਕਿਉਂਕਿ ਉਹਨੂੰ ਪਤਾ ਆ ਤੁਸੀਂ ਜੋ ਮਰਜ਼ੀ ਕਰ ਲਓ, ਤੁਸੀਂ ਰਿਵਿਊ ਨਹੀਂ ਕਿਸੇ ਦਾ ਪਾਉਣਾ, ਤੁਸੀਂ ਡਰਦੇ ਆ। ਠੀਕ ਆ, ਅਸੀਂ ਤਾਂ ਯਾਰ ਕਮਾਲ ਹੋ ਗਈ ਆ, ਐਡੀ ਮਤਲਬ ਕਿ ਆਪਣੇ ਆਪ ਨੂੰ ਆਪਾਂ ਕਹਿੰਦੇ ਵੀ ਆਪਣੀ ਹੈਗੀ ਆ ਕੌਮ, ਐਡੀ ਮਤਲਬ ਕਿ ਜੁਝਾਰੂ ਕੌਮ ਆ। ਅਸੀਂ ਹਥਿਆਰ ਤਿਆਰ ਕਰਕੇ ਤਿੱਖੇ ਕਰਕੇ ਵੀ ਦੇ ਤੇ ਤਾਂ ਵੀ ਨਹੀਂ ਵਰਤ ਕੇ ਰਾਜੀ ਕੋਈ ਵੀ। ਨਹੀਂ ਬਿਲਕੁਲ, ਇਹ ਤਾਂ ਦੇਖੋ ਇਹ ਹੁਣ ਆਪਣੇ ਹੱਥ ਦੇ ਵਿੱਚ ਆ ਵੀ ਆਪਾਂ ਇਹਨਾਂ ਟੂਲਸ ਨੂੰ ਕਿੱਦਾਂ ਯੂਜ਼ ਕਰਨਾ। ਆ ਲੜਾਈ ਦੀ ਗੱਲ ਸੁਣ ਲਓ, ਇੰਡੀਆ ਦੇ ਵਿੱਚ ਇੱਕ ਹਰਜੋਤ ਸਿੰਘ ਜੀ ਰਮਨ ਜੀ ਚਤੁਰਵੇਦੀ ਸੀਗਾ, 1999 ਦੇ ਵਿੱਚ ਉਹਨੇ ਰੇਲਵੇ ਦੀਆਂ 2 ਟਿਕਟਾਂ ਖਰੀਦੀਆਂ, 20 ਰੁਪਏ ਜ਼ਿਆਦਾ ਲੱਗ ਗਏ, ਉਹ ਤੇ ਲੈ ਲਏ। ਉਹਨੇ 22 ਸਾਲ ਕੇਸ ਲੜਿਆ, 22 ਸਾਲ ਕੇਸ ਲੜਿਆ। ਕਹਿੰਦਾ ਮੈਨੂੰ ਪਤਾ ਵੀ 20 ਰੁਪਏ ਕੋਈ ਚੀਜ਼ ਨਹੀਂ ਅੱਜ ਦੇ ਜ਼ਮਾਨੇ 'ਚ, ਪਰ ਕਹਿੰਦਾ ਉਹਨਾਂ ਨੇ ਮੇਰੇ ਨਾਲ ਧੋਖਾ ਕੀਤਾ, ਗਲਤੀ ਕੀਤੀ ਤੇ ਮੈਂ ਉਹ ਕੇਸ ਲੜਿਆ। ਕਹਿੰਦੇ ਮੇਰੇ ਘਰ ਦੇ ਮੈਨੂੰ ਗਾਲਾਂ ਕੱਢਦੇ ਸੀ, ਤੂੰ ਕਿਹੜੇ ਚੱਕਰਾਂ 'ਚ ਜਿਹੜਾ ਉਹ ਪਿਆ ਆ। ਪਰ ਉਹਨੇ 22 ਸਾਲ ਕੇਸ ਲੜ ਕੇ ਜਿਹੜੀ ਉਹਦੇ ਵਿੱਚ ਜਿੱਤ ਪ੍ਰਾਪਤ ਕੀਤੀ। ਇਹ ਯੂਪੀ ਦੀ ਘਟਨਾ ਆ, 1999 ਦੇ ਵਿੱਚ 20 ਰੁਪਏ ਵੱਧ ਲਏ ਸੀ ਉੱਤੋਂ ਜੀ। ਇਹ ਰਾਜਕਿਰਨ ਮੈਂ ਤੁਹਾਨੂੰ ਦੱਸਦਾ, ਇੱਥੇ ਆਪਣੇ ਇੱਕ ਟਰੱਕਰ ਭਰਾ ਦਾ ਫੋਨ ਵੀ ਆਇਆ ਸੀਗਾ ਮੈਨੂੰ ਜੀ, ਤੇ ਉਹ ਬੰਦਾ $400 ਪਿੱਛੇ ਉਸ ਬੰਦੇ ਨੇ ਕੰਪਨੀ ਦੇ CEO ਦੀ ਈਮੇਲ ਤੱਕ ਖੜਕਾਤੀ ਸਾਰੀ ਪੜ ਕੇ। ਨਹੀਂ ਇਦਾਂ ਹੀ ਕਰਨਾ ਪੈਂਦਾ। ਤੇ ਉਹ ਮੈਂ ਖੁਦ ਮਤਲਬ ਜਿੰਨੀ ਉਹਨੇ ਮੈਨੂੰ ਡੀਟੇਲ 'ਚ ਸਾਰਾ ਕੁਝ ਦੱਸਿਆ, ਮੈਂ ਖੁਦ ਇਹ ਕਹਿਣ ਤੇ ਮਜਬੂਰ ਹੋਣ ਵਾਲਾ ਹੋ ਗਿਆ ਵੀ ਯਾਰ ਭਰਾ 400 ਰਹਿਣ ਦੇ। ਪਰ ਉਹ ਕਹਿੰਦਾ ਨਹੀਂ, ਕਿਉਂ, ਮਤਲਬ ਮੈਂ ਉਹਨਾਂ ਨੂੰ ਬਖਸ਼ਿਆ ਨਹੀਂ। ਮੈਂ 6 ਮਹੀਨੇ 7 ਤੋਂ ਚੱਲੇ ਆ, ਮੈਂ ਹਰ ਕੰਪਨੀ ਦੀ ਈਮੇਲ ਲੱਭ ਕੇ ਉਹਨਾਂ ਨੂੰ ਕਰਦਾ ਆ। ਸੋ ਇਹ ਨਹੀਂ ਵੀ ਉੱਥੇ ਆ, ਇੱਥੇ ਵੀ ਹੈਗੇ ਬੰਦੇ ਬਥੇਰੇ ਹੈਗੇ। ਨਹੀਂ ਦੇਖੋ ਇਹ ਤਾਂ ਹੁਣ ਅਗਲੇ ਬੰਦਿਆਂ ਨੂੰ ਵੀ ਸਭ ਕੁਝ ਮਿਲਦਾ ਫਿਰ ਅਗਲਿਆਂ ਨੂੰ। ਰਾਜਨ ਇੱਥੇ ਨਾ ਉਹ ਬੰਦੇ, ਇੱਥੇ ਉਹ ਪ੍ਰੋਬਲਮ ਹੈਗੀ ਆ। ਇੱਥੇ ਐਕਚੁਅਲੀ ਮੈਂ ਸਾਰਿਆਂ ਨੂੰ ਵੱਡਾ ਜਿਹੜਾ ਇਸ਼ੂ ਇਸ ਵੇਲੇ ਰੈੱਡ ਹੌਟ ਇਸ਼ੂ ਬੜਾ ਕਰਨ ਲੱਗਾ। ਇੱਥੇ ਐਕਚੁਅਲੀ ਸਾਨੂੰ ਦੂਜੇ ਜਿਹੜੇ ਰੀਅਲ ਬ੍ਰੋਕਰ ਆ, ਰੀਅਲ ਬ੍ਰੋਕਰਾਂ ਨਾਲੋਂ ਜਿਹੜੇ ਡੁਪਲੀਕੇਟ ਬ੍ਰੋਕਰ ਆ, ਉਹ ਜ਼ਿਆਦਾ ਇੱਥੇ ਪੈਸਾ ਠੱਗ ਰਹੇ ਆ, ਔਰ ਖਾਸ ਕਰਕੇ ਸਾਡੇ ਆਪਣੇ। ਜੀ। ਇਹ ਕੋਈ ਬਾਹਰ ਸਾਡੇ ਨਾਲ ਠੱਗੀ ਮਾਰ ਰਿਹਾ। ਇਹ ਜਿਹੜੇ ਸਾਡੇ ਡਿਸਪੈਚ ਦਿੰਦੇ ਆ, ਕਈ ਬਹੁਤ ਚੰਗੇ ਬੰਦੇ ਵੀ ਆ, ਬਹੁਤ ਮਿਹਨਤੀ ਆ, ਬਹੁਤ ਮਿਹਨਤ ਨਾਲ ਕੰਮ ਕਰਦੇ ਆ, ਪਰ ਬਹੁਤ ਜ਼ਿਆਦਾ ਜਿਹੜੇ ਐਸੇ ਵੀ ਹੈਗੇ ਆ ਜਿਹੜੇ ਕਿ ਆਪਣਿਆਂ ਬੰਦਿਆਂ ਦੇ ਹੀ ਪੈਸੇ ਮਾਰਦੇ ਆ। ਮਤਲਬ ਜੇ ਤੁਹਾਡਾ ਇੱਕ ਲੋਡ ਦੇ ਵਿੱਚ ਇੱਕ ਪੈਲਟ ਰਿਜੈਕਟ ਹੋ ਗਿਆ ਤੇ ਤੁਸੀਂ ਉਹ 5-6 ਹਜ਼ਾਰ ਦਾ ਲੋਡ ਦਿੱਤਾ ਤੇ ਤੁਸੀਂ ਬੰਦੇ ਦਾ $12,000 ਰੋਕ ਲਿਆ, $12,000 ਨੂੰ ਕਹਿਤਾ ਕਲੇਮ ਪੈ ਗਿਆ। ਯਾਰ ਕਿੱਦਾਂ ਹੋ ਗਿਆ? ਇੱਕ ਪੈਲਟ, ਜੇ 22 ਪੈਲਟਾਂ ਦੇ ਵਿੱਚ ਇੱਕ ਪੈਲਟ ਰਿਜੈਕਟ ਹੋਇਆ ਤੇ 6,000 ਦਾ ਤੁਹਾਡਾ ਲੋਡ ਆ, 6,000 ਉਹਦੇ ਲੋਡ ਦੇ ਗਏ ਆ ਤੇ 6,000 ਮੈਕਸਿਮਮ ਤੁਸੀਂ ਉਹਦੇ ਕੋਲੋਂ ਤੁਸੀਂ ਰੋਕ ਲਓ ਉਹਦਾ, ਤੁਸੀਂ $12,000 ਦਾ ਰੋਕ ਕੇ ਬਹਿ ਗਏ, $12,000 ਦਾ ਕਲੇਮ ਪੈ ਗਿਆ। ਇਹ ਠੱਗੀ ਸਾਡੇ ਨਾਲ ਕੋਈ ਬਾਹਰਲਾ ਨਹੀਂ, ਆ ਸਾਡੇ ਹੀ ਮਾਰ ਰਹੇ। ਜੀ
ਮਾੜੀ ਗੱਲ ਆ ਸੋ ਜੀ। ਥੈਂਕ ਯੂ। ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਆ। ਸੋ ਆਸ ਆ ਵੀ ਜਿਹੜਾ ਇਹ ਸਾਡਾ ਪ੍ਰੋਗਰਾਮ ਦਾ ਮੇਨ ਮਕਸਦ ਇਹੀ ਆ ਵੀ ਆਪਾਂ ਇੱਕ ਦੂਜੇ ਨੂੰ ਆਪਣੇ ਐਕਸਪੀਰੀਅੰਸ ਤੋਂ ਦੱਸੀਏ ਤਾਂ ਕਿ ਫਾਇਦਾ ਹੋ ਜਾਏ। ਬਹੁਤ ਵਧੀਆ ਪਲੇਟਫਾਰਮ ਹੈਗਾ। ਸੋ ਇਹ ਆਪਾਂ ਆਸ ਵੀ ਕਰਦੇ ਹਾਂ ਵੀ ਸਾਰਿਆਂ ਨੂੰ ਕਿਸੇ ਨੂੰ ਫਾਇਦਾ ਹੁੰਦਾ ਆ। ਸੁਣਿਆ ਕਰੋ, ਆਪਣੇ ਵੱਧ ਤੋਂ ਵੱਧ ਜਿੰਨੇ ਵੀ ਟਰੱਕਰ ਭਰਾ ਹੈਗੇ ਉਹਨਾਂ ਨੂੰ ਇਸ ਪ੍ਰੋਗਰਾਮ ਸੁਣਨ ਨੂੰ ਕਿਹਾ ਕਰੋ, ਕਿਉਂਕਿ ਰਮਨ ਜੀ ਦਾ ਖੁਦ ਦਾ ਬਹੁਤ ਜ਼ਿਆਦਾ ਐਕਸਪੀਰੀਅੰਸ ਹੈਗਾ। ਆਪਾਂ ਤੁਹਾਡੇ ਨਾਲ ਜਿਹੜੀਆਂ ਖਬਰਾਂ ਆ ਉਹ ਸਾਂਝੀਆਂ ਕਰਦੇ ਰਹਿੰਦੇ ਹਾਂ। ਸੋ ਰਮਨ ਜੀ ਬਹੁਤ ਬਹੁਤ ਧੰਨਵਾਦ। ਮਿਹਰਬਾਨੀ, ਸ਼ੁਕਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਤੇ ਪ੍ਰੋਗਰਾਮ ਇੱਥੇ ਸਾਡਾ ਅੱਜ ਦਾ ਇਹ ਸਮਾਪਤ ਆ। ਹੁਣ ਮਿਲਦੇ ਹਾਂ ਅਗਲੀ ਵਾਰ। ਸਾਡੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ।